ਸੌਦੇ ਉੱਤੇ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟਿਰਕੀਆਣਾ 415 909 003 ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਗੁਰਮੇਲ ਸਿੰਘ ਬੇਕਰਸਫੀਲਡ ਅਮਰਜੀਤ ਸਿੰਘ ਸਟਾਕਟਨ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ H&M ਆਇਲ ontario ਹਰਜੀਤ ਸਿੰਘ ਲੈਥਰੋਪ ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫ੍ਰੈਜਨੋ ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਵ ਕਰਨੈਲ ਸਿੰਘ ਰੰਧਾਵਾ ਟਰਲੋ ਗੁਰਨੇਕ ਸਿੰਘ ਬਾਗੜੀ ਫ੍ਰੈਜਨੋ ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ 5307517605 ਤੇ D&V ਟਰੱਕ ਟ੍ਰੇਲਰ ਰਿਪੇਅਰ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ ਇੰਜਨ ਕਲਚ ਬ੍ਰੇਕਸ ਟਾਇਰਸ ਦਾ ਕੰਮ ਕਰਵਾ ਸਕਦੇ ਹੋ AC ਡੈਫ ਸਮੌਗ ਵੀ ਕਰਦੇ ਨੇ ਟਰੱਕ ਪਾਰਕਿੰਗ ਵੀ ਇਹਨਾਂ ਦੇ ਕੋਲ ਅਵੇਲੇਬਲ ਆ 2 ਲੋਕੇਸ਼ਨਸ ਨੇ ਐਂਟੀਲੋਪ ਲਈ ਕਾਲ 9162252290 ਟੋਲੈਰੀ ਲਈ ਕਾਲ 5596162421 ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ ਅੱਜ ਮਾਂ ਬੋਲੀ ਦਿਵਸ ਹੈਗਾ ਆਪਾਂ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਆ ਸੋ ਆਪਾਂ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਤੇ ਆਪਾਂ ਇਸ ਮਾਂ ਬੋਲੀ ਨੂੰ ਜਿਹੜੀ ਗੁਰੂਆਂ ਦੀ ਬੋਲੀ ਹੈਗੀ ਆ ਗੁਰਬਾਣੀ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਆ ਗੁਰਮੁਖੀ ਆ ਸੋ ਉਸ ਨੂੰ ਵੱਧ ਤੋਂ ਵੱਧ ਆਪਾਂ ਬੋਲੀਏ ਪੜ੍ਹੀਏ ਲਿਖੀਏ ਬੱਚਿਆਂ ਨੂੰ ਪੜ੍ਹਾਈਏ ਜਿੱਥੋਂ ਆਪਾਂ ਆਏ ਹੈਗੇ ਆ ਉੱਥੇ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਫਿਰ ਡਰੱਗ ਦੇ ਨਾਲ ਤੇ ਹੁਣ ਬੋਲੀ ਦੇ ਨਾਲ ਵੀ ਧੱਕੇ ਦੇ ਨਾਲ ਹਿੰਦੀ ਪੜ੍ਹਾਈ ਜਾਂਦੀ ਆ ਦੂਜੀ ਲੈਂਗੁਏਜ ਸਿੱਖਣਾ ਕੋਈ ਮਾੜੀ ਗੱਲ ਨਹੀਂ ਇੱਥੇ ਆਪਾਂ ਸਾਰੇ ਇੰਗਲਿਸ਼ ਵੀ ਬੋਲਦੇ ਆ ਬਹੁਤ ਸਾਰੇ ਆਪਣੇ ਭੈਣ ਭਰਾ ਸਪੈਨਿਸ਼ ਵੀ ਬੋਲਦੇ ਹੈਗੇ ਆ ਜਿਹੜੇ ਸਟੋਰਾਂ ਤੇ ਜਾਂ ਹੋਰ ਬਿਜ਼ਨਸ 'ਚ ਕੰਮ ਕਰਦੇ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੁਣ ਤਾਂ ਹੈ ਹੀ ਬਹੁਤ ਵਧੀਆ ਆ ਅਖਬਾਰਾਂ ਰੇਡੀਓ ਸਟੇਸ਼ਨ TV ਸਟੇਸ਼ਨ ਸੋਸ਼ਲ ਮੀਡੀਆ ਤੇ ਗੂਗਲ ਸਰਚ ਕਰਕੇ ਜਿਹੜੀ ਮਾਂ ਬੋਲੀ ਆ ਇਹਨੂੰ ਸਿੱਖਣਾ ਬੜਾ ਸੌਖਾ ਹੈਗਾ ਬੋਲਣਾ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਬਹੁਤ ਵਾਰ ਮੈਂ ਦੇਖਦਾ ਆਪਣੇ ਬੱਚਿਆਂ ਨਾਲ ਆਪਣੇ ਜਿਹੜੇ ਭੈਣ ਭਰਾ ਆ ਉਹ ਇੰਗਲਿਸ਼ ਬੋਲਣ ਲੱਗ ਪੈਂਦੇ ਆ ਨਹੀਂ ਜੀ ਇਹ ਤਾਂ ਸਕੂਲੇ ਬੋਲਦੇ ਆ ਤੁਸੀਂ ਕਿਤੇ ਸੈਕੰਡ ਜਾਂ ਥਰਡ ਜਨਰੇਸ਼ਨ ਦੇ ਸਪੈਨਿਸ਼ ਲੋਕ ਵੀਅਤਨਾਮੀਜ਼ ਲੋਕ ਚਾਈਨੀਜ਼ ਲੋਕਾਂ ਨੂੰ ਦੇਖੋ ਜਦੋਂ ਉਹ ਇੱਥੇ ਜਿਹੜੇ ਆਪਣੇ ਬੰਦਿਆਂ ਨਾਲ ਗੱਲ ਕਰਦੇ ਆ ਤੇ ਉਹ ਬਿਲਕੁਲ ਸਪੈਨਿਸ਼ ਕੰਮ ਕਰਦੇ ਆ ਜਿਹੜੀ ਆਪਣੀ ਉਹਨਾਂ ਦੀ ਮਾਂ ਬੋਲੀ ਆ ਉਹਦੇ 'ਚ ਗੱਲ ਕਰਦੇ ਆ ਮੇਰੇ ਆਫਿਸ ਖੁਦ ਇੱਕ ਸਪੈਨਿਸ਼ ਕੁੜੀ ਕੰਮ ਕਰਦੀ ਆ ਥਰਡ ਜਨਰੇਸ਼ਨ ਤੇ ਜਦ ਵੀ ਮੈਂ ਉਹਨੂੰ ਦੇਖਦਾ ਕਦੇ ਕਿਸੇ ਵੀ ਸਪੈਨਿਸ਼ ਉਹਦੇ ਆਪਣੇ ਘਰ ਦੇ ਨਾਲ ਜਾਂ ਕੋਈ ਵੀ ਕਸਟਮਰ ਜਦੋਂ ਇਨਸਾਈਡ ਆ ਗਿਆ ਉਹਨੂੰ ਸਪੈਨਿਸ਼ 'ਚ ਬੋਲਣਾ ਸ਼ੁਰੂ ਕਰ ਦੇਣਾ ਸੋ ਸਾਨੂੰ ਆਪਣੀ ਜਿੱਥੇ ਵੀ ਜਿਹਦੀ ਵੀ ਮਾਂ ਬੋਲੀ ਆ ਉਹਨੂੰ ਉਹਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਜੀ ਬਿਲਕੁਲ ਪੂਰੀ ਸਾਡੀ ਟੀਮ ਵੱਲੋਂ ਇੱਕ ਵਾਰੀ ਬਹੁਤ ਵਧਾਈਆਂ ਦਿੰਦੇ ਆ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਤੇ ਆਪਾਂ ਸਾਰੇ ਪੰਜਾਬੀ ਆ ਤੇ ਹਰ ਇੱਕ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਆ ਜਿੰਨਾ ਮਰਜ਼ੀ ਦੂਰ ਹੋਣ ਦੀ ਵੀ ਕੋਸ਼ਿਸ਼ ਕਰੀਏ ਕੁਛ ਕਰੀਏ ਚਾਹੇ ਜੋ ਵੀ ਆ ਖਿੱਚ ਪੈਂਦੀ ਆ ਇਸ ਦੀ ਤੇ ਖਿੱਚ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਆ ਆਪਣੀਆਂ ਜੜ੍ਹਾਂ ਦੇ ਨਾਲ ਜਿਹੜੇ ਉਹ ਆਪਾਂ ਨੂੰ ਜੁੜੇ ਰਹਿਣਾ ਚਾਹੀਦਾ ਆ 35 ਅੱਖਰੀ ਆ ਜਿਹੜੀ ਉਸ ਨੂੰ ਕਦੇ ਵੀ ਆਪਾਂ ਭੁੱਲੀਏ ਨਾ ਤੇ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਆਪਾਂ ਵਧਦੇ ਹਾਂ ਤੇ ਬਿਲਕੁਲ ਸਭ ਤੋਂ ਪਹਿਲਾਂ ਜੋ ਆਪਾਂ ਪੰਜਾਬ ਦੀ ਜੇ ਗੱਲ ਕਰਦੇ ਜਾਈਏ ਬਾਰਡਰ ਦੇ ਉੱਤੇ ਇੱਕ ਜਾਣੇ ਦੀ ਆਲਰੇਡੀ ਕਨਫਰਮੇਸ਼ਨ ਹੋ ਚੁੱਕੀ ਆ ਇੱਕ ਨੌਜਵਾਨ ਨੂੰ ਗੋਲੀ ਮਾਰੀ ਗਈ ਜਦ ਕਿ ਉਹ ਖੁਦ ਵੀ ਜਿੱਧਰ ਪੁਲਿਸ ਖੜੀ ਸੀ ਪੁਲਿਸ ਵੱਲ ਨੂੰ ਪਿੱਠ ਕਰਕੇ ਖੜਾ ਸੀ ਤੇ ਉਹਦੀ ਬੈਕ ਦੇ ਉੱਤੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਆ BBC ਵੀ ਰਿਪੋਰਟ ਕਰ ਰਹੀ ਆ ਬਹੁਤ ਸਾਰੇ ਨਿਊਜ਼ ਪੇਪਰਸ ਇੰਟਰਨੈਸ਼ਨਲ ਲੈਵਲ ਦੇ TV ਸਟੇਸ਼ਨ ਰਿਪੋਰਟ ਕਰ ਰਹੇ ਆ ਕਈ ਜਗ੍ਹਾ ਤੇ 2 ਆ ਰਹੀ ਆ ਪਰ 2 ਦੀ ਅਸੀਂ ਕਨਫਰਮ ਨਹੀਂ ਕਰਦੇ ਇੱਕ ਦੀ ਕਨਫਰਮ ਹੋ ਚੁੱਕੀ ਹੈਗੀ ਆ 21-22 ਸਾਲਾਂ ਦਾ ਨੌਜਵਾਨ ਸ਼ੁਭਕਰਮ ਸਿੰਘ 3 ਭੈਣਾਂ ਦਾ ਇੱਕੋ ਇੱਕ ਭਰਾ ਜਿਸ ਨੂੰ ਗੋਲੀ ਮਾਰੀ ਪੁਲਿਸ ਨੇ ਜਾਂ ਜੋ ਵੀ ਉੱਥੇ ਦੀਆਂ ਫੋਰਸਿਸ ਆ ਤੇ ਉਸ ਦੀ ਮੌਤ ਹੋ ਗਈ ਹੈਗੀ ਆ ਡਾਕਟਰ ਹਰਨਾਮ ਸਿੰਘ ਰੇਖੀ ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪੀਟਲ ਪਟਿਆਲਾ ਦੇ ਤੇ ਉਹਨਾਂ ਨੇ ਕਨਫਰਮ ਵੀ ਕੀਤਾ ਹੈ ਵੀ ਉਸ ਦੇ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ ਆ ਸੋ ਸ਼ਰੇਆਮ ਧੱਕਾ ਹੋ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੁੰਦੇ ਆ ਸਵੇਰੇ ਤੁਸੀਂ ਪਰਮੀਤ ਸ਼ਰਮਾ ਹੋਣਾ ਦੀ ਰਿਪੋਰਟ ਸੁਣੀ ਹੋਣੀ ਆ ਵੀ ਕਿਸ ਤਰ੍ਹਾਂ ਕਈ ਮੁਲਕਾਂ ਦੇ ਜਿਹੜੇ ਲੀਡਰ ਆ ਉਹ ਖੁਦ ਪ੍ਰੋਟੈਸਟ ਜਿੱਥੇ ਹੋ ਰਿਹਾ ਉੱਥੇ ਜਾ ਰਹੇ ਆ
ਵੀ ਹਾਂ ਦੱਸੋ ਕੀ ਹੈਗਾ ਆ। ਕਿਤੇ ਵੀ ਕਿਤੇ ਮਾਰ ਕੁੱਟ ਦੀ, ਟੀਅਰ ਖਬਰ ਗੈਸ ਨਹੀਂ। ਸਿੱਟਣ ਦੀ, ਗੋਲੀਆਂ ਚੱਲਣ ਦੀ ਖਬਰ ਨਹੀਂ ਆਉਂਦੀ। ਪੂਰੇ ਯੂਰਪ ਦੇ ਵਿੱਚ ਕਿਸਾਨਾਂ ਦੀ ਇਸ ਵੇਲੇ ਸਟ੍ਰਾਈਕ ਆ। ਹਰ ਮੁਲਕ ਦੇ ਵਿੱਚ, ਲਗਭਗ ਹਰ ਮੁਲਕ ਦਾ ਜਿਹੜਾ ਸ਼ਹਿਰ ਆ, ਉਹਨਾਂ ਦੀ ਜਿਹੜੀ ਰਾਜਧਾਨੀ ਆ ਉਹ ਘੇਰੀ ਹੋਈ ਆ। ਚਾਹੇ ਪੈਰਿਸ ਲੈ ਲਓ, ਚਾਹੇ ਬੈਲਜੀਅਮ 'ਚ, ਨੀਦਰਲੈਂਡ 'ਚ, ਮਾਲਟਾ, ਜਰਮਨ 'ਚ, ਸਾਰੇ ਪਾਸੇ। ਔਰ ਉਹ ਇਕੱਲੇ ਇਹ ਨਹੀਂ ਵੀ ਉਹ ਸਤਨਾਮ ਵਾਹਿਗੁਰੂ ਕਰਦੇ ਹੱਥਾਂ 'ਚ ਗਏ ਹੋ ਤੁਰਿਓ ਆ, ਸਾਰੇ ਟਰੈਕਟਰਾਂ ਤੇ ਗਏ ਹੋਏ ਹੈਗੇ ਆ। ਸੋ ਆਪਾਂ ਸਾਰੇ ਜਿਹੜੇ ਆ ਉਹਨਾਂ ਦਾ ਸਾਥ ਦਈਏ, ਜੋ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਪੀਸਫੁਲੀ। ਜੇ ਕੋਈ ਟਰੈਕਟਰ ਲੈ ਕੇ, JVC ਮਸ਼ੀਨਾਂ ਲੈ ਕੇ ਚਲੇ ਜਾਂਦਾ, ਇਹਦਾ ਮਤਲਬ ਇਹ ਨਹੀਂ ਵੀ ਉਹ ਅਟੈਕ ਕਰਨ ਚ ਲੱਗਿਆ ਹੈਗਾ ਉਹਨਾਂ ਦੇ ਉੱਤੇ। ਸੋ ਸ਼ਰੇਆਮ ਇਹ ਹੈ ਨਾ ਹਰਜੋਤ ਸਿੰਘ ਜੀ, ਉਹਨਾਂ ਨੂੰ ਜਾਣਾ ਕਿਉਂ ਪੈ ਰਿਹਾ ਹੈ ਨਾ, ਉਹ ਮਸਲੇ ਦੀ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ। ਤੁਸੀਂ ਇੱਕ ਉਦਾਂ ਕਹਿੰਦੇ ਆ ਵੀ ਸਾਡੇ ਮੁਲਕ ਦੇ ਨਾਗਰਿਕ ਆ, ਤੇ ਉਹਨਾਂ ਨੂੰ ਉਹਨਾਂ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ। ਉਹ ਪ੍ਰੋਟੈਸਟ ਕਰਨ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ। ਜਿਹੜੀਆਂ ਬੰਦਿਸ਼ਾਂ ਲਾਈਆਂ ਉਹਨੂੰ ਰੋਕਣ ਦੇ ਲਈ ਫਿਰ ਅਗਲਿਆਂ ਨੇ ਟਰੈਕਟਰ ਵੀ ਲਿਆਂਦੇ, JCB ਮਸ਼ੀਨਾਂ ਵੀ ਲਿਆਂਦੀਆਂ। ਕਰਨ ਕੀ ਫਿਰ? ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਹੁਣ ਤੁਸੀਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹ ਲੀਕ ਪੱਕੀ ਖਿੱਚੀ ਜਾ ਰਹੀ ਆ। ਇਹ ਸ਼ਰਾਪ ਵਾਲਾ ਦੇਣਾ, ਅੱਜ ਨੌਜਵਾਨ ਮੁੰਡਾ ਜਿਹੜਾ ਆ ਇਸ ਨੂੰ ਮਾਰ ਦਿੱਤਾ ਗਿਆ ਹੈ ਸ਼ਰੇਆਮ। ਜਿਹੜਾ ਇਸ ਦਾ ਇਹ ਕਤਲ ਆਪਾਂ ਕਵਾਂਗੇ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਦਿੱਲੀ ਨੂੰ ਜਾਂਦੇ ਸੀਗੇ, ਉਹ ਮੁੰਡਾ ਇੱਕ ਨੌਜਵਾਨ ਨਵਾਂ ਵਿਆਹਿਆ ਸੀਗਾ, ਜੇ ਆਇਆ ਸੀਗਾ, ਟਰੈਕਟਰ ਚਲਾਉਂਦਾ ਸੀ, ਕਿੱਦਾਂ ਸਿਰ ਦੇ ਵਿੱਚ ਉਹਦੇ ਵੀ ਗੋਲੀ ਜਿਹੜੀ ਉਹ ਮਾਰੀ ਗਈ ਸੀ ਉਦੋਂ ਦਿੱਲੀ ਜਾਂਦਿਆਂ ਨੂੰ। ਉਹੀ ਚੀਜ਼ ਜਿਹੜੀ ਇੱਥੇ ਹੋਈ ਆ। ਲੀਡਰਾਂ ਨੇ ਹੁਣ ਇਹ ਤਾਂ ਕਿਹਾ ਆ ਵੀ ਅਸੀਂ ਆਪ ਜਾਵਾਂਗੇ, ਜਿੰਨੇ ਵੀ ਨੌਜਵਾਨ ਆ ਉਹ ਰਹਿਣ ਪਿੱਛੇ, ਵੀ ਆਪ ਅਸੀਂ ਜਾਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਹੁਣ ਹਰਿਆਣਾ ਤੱਕ ਨਹੀਂ ਜਿਹੜਾ ਹਰਜੋਤ ਸਿੰਘ ਜੀ ਟੱਪਣ ਦਿੱਤਾ ਜਾ ਰਿਹਾ, ਤੇ ਇੱਥੇ ਫਿਰ ਹੁਣ ਰਹਿ ਕੀ ਗਿਆ ਆ? ਇਹ ਤਾਂ ਹੁਣ ਸ਼ਰੇਆਮ ਲੀਕ ਜਿਹੜੀ ਉਹ ਕਹਿ ਦਿੱਤੀ ਗਈ ਆ। ਅਜੇ ਵੀ ਕਈ ਜਿਹੜੇ ਆ ਬਸ਼ਰਮ ਹੋਣਗੇ ਪੰਜਾਬੀ, ਜਿਹੜੇ ਉਹ ਭਾਜਪਾ ਦੀ ਪੈਰਵਾਈ ਜਿਹੜੀ ਉਹ ਕਰਦੇ ਹੋਣਗੇ, ਉਹ ਕਹਿਣਗੇ ਵੀ ਭਾਈ ਨਹੀਂ ਨਹੀਂ, ਇਹਨਾਂ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਇਹ ਹੁਣ ਕੀ ਗੱਲ ਵੀ ਭਾਈ ਉੱਥੇ ਫਿਰ ਡੈਮੋਕ੍ਰੇਸੀ ਦਾ ਨਾਂ ਜਿਹੜਾ ਪੱਟਾ ਹੈ ਉਹ ਹਟਾ ਦਿਓ, ਜੋ ਹੈਗਾ ਹੈ ਅਸਲੀ ਕਰ ਦਿਓ ਵੱਖ। ਫਿਰ ਪੰਜਾਬ ਨੂੰ ਇਹੀ ਗੱਲ ਚਾਹੁੰਦੇ ਆ ਨਾ। ਫਿਰ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਹੋ ਰਹੀਆਂ, ਸ਼ਰੇਆਮ ਜਿਹੜੀਆਂ ਉਹ ਹੋ ਰਹੀਆਂ। ਇੱਥੇ ਵੀ ਜਿਹੜੇ ਭਾਜਪਾ ਦੇ ਕੁਝ ਹੋਣਗੇ, ਉਹਨਾਂ ਦੇ ਕੌਲੀ ਚੱਟ, ਉਹਨਾਂ ਨੂੰ ਬੜਾ ਔਖਾ ਜਿਹੜਾ ਉਹ ਲੱਗ ਰਿਹਾ ਹੋਊਗਾ। ਮੁੰਡਾ ਮਰਵਾਤਾ ਤੁਸੀਂ ਜੀ, ਸ਼ਰੇਆਮ ਜਿਹੜਾ ਉਹ ਮੁੰਡਾ ਉਹਨਾਂ ਨੇ ਮਾਰ ਦਿੱਤਾ। ਕਈ ਜਿਹੜੀਆਂ ਰਿਪੋਰਟਸ ਇਹ ਆ ਰਹੀਆਂ, ਉੱਥੇ ਵੀ ਵੀਡੀਓ ਆ ਰਹੀ ਸੀ ਵੀ ਕਈਆਂ ਨੂੰ ਤਾਂ ਬੋਰੀਆਂ 'ਚ ਪਾ ਕੇ ਵੀ ਉੱਥੇ ਲੈ ਗਏ, ਉਹਨਾਂ ਨੂੰ ਵੀ ਪੁਲਿਸ ਵਾਲਿਆਂ ਨੇ ਜਿਹੜਾ ਚੱਕ ਵੀ ਲਿਆ ਆ। ਇਹ ਉੱਥੇ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਵੀ ਆਈਆਂ ਆ। ਜਿਹੜੇ ਲੋਕ ਉੱਥੇ ਦੇ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ, ਪਰ ਇਸ ਖਬਰ ਦੀ ਪੁਸ਼ਟੀ ਹੋਈ ਹੈ। ਜਦੋਂ ਹਰਜੋਤ ਸਿੰਘ ਜੀ ਇਹ ਆਪਾਂ ਜਿਹੜਾ ਦੇਖਿਆ ਸੀਗਾ ਵੀ ਇਹ ਖਬਰ ਆਈ ਆ, ਡੱਲੇਵਾਲ ਹੋਣਾ ਨੇ ਮੈਨੂੰ ਲੱਗਦਾ ਇਹ ਪੋਸਟ ਕੀਤਾ ਜਾਂ ਇਹ ਖਬਰ ਕੀਤੀ, ਤਾਂ ਥੱਲੇ ਉਦੋਂ ਪੰਜਾਬ ਪੁਲਿਸ ਨੇ ਨਾ ਕਰਤੀ। ਬਾਅਦ 'ਚ ਉਹਨਾਂ ਨੇ ਉਹ ਆਪਣਾ ਟਵੀਟ ਵੀ ਜਿਹੜਾ ਉਹ ਡਿਲੀਟ ਕਰ ਲਿਆ। ਤੇ ਹੁਣ ਆਪਾਂ ਦੇਖਿਆ ਵੀ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਇਸ ਚੀਜ਼ ਦੇ ਉੱਤੇ ਬਾਅਦ ਦੇ ਵਿੱਚ ਬੋਲੇ ਆ। ਇਹ ਕੀ ਹੋ ਰਿਹਾ ਹੈ ਸ਼ਰੇਆਮ? ਕੀ ਇਹ ਜਾਣਬੁੱਝ ਕੇ ਹੁਣ ਪੰਜਾਬ ਤੇ ਹਰਿਆਣੇ ਨੂੰ ਧੱਕੇ ਦੇ ਨਾਲ ਹੀ ਹੁਣ ਲੜਾਇਆ ਜਾ ਰਿਹਾ ਆ? ਕਿਸਾਨ ਤਾਂ ਸਾਂਝੇ ਆ, ਉਹਨਾਂ ਦੇ ਦਰਦ ਵੀ ਸਾਂਝੇ ਆ। ਬਹੁਤ ਸਾਰੇ ਹਰਿਆਣੇ ਵਾਲੇ ਕਿਸਾਨ ਵੀ ਇਸ ਚੀਜ਼ ਦੇ ਵਿੱਚ ਸ਼ਾਮਲ ਸੀਗੇ, ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖ ਰਹੇ ਆ ਵੀ ਕਿੱਡਾ ਜਿਹੜਾ ਅਤਿਆਚਾਰ ਹੋ ਰਿਹਾ ਆ। ਐਸੋਸੀਏਟ ਪ੍ਰੈਸ ਦੀ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, BBC ਦੀ ਜਿਹੜੀ ਉਹ ਦੇਖ ਲਓ, ਸ਼ਰੇਆਮ ਜਿਹੜਾ ਆ ਉਹ ਆ ਰਿਹਾ ਆ ਵੀ ਭਾਈ ਉਹਨਾਂ ਦੇ ਉੱਤੇ ਧੱਕਾ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਪੁਲਿਸ ਜਿਹੜੀ ਆ ਹੁਣ ਇਸ ਮੁੰਡੇ ਦੀ ਮੌਤ ਨੂੰ ਡਿਨਾਈ ਕਰ ਰਹੀ ਆ। ਉਹ ਤਾਂ ਹਰਜੋਤ ਸਿੰਘ ਜੀ, ਜਦੋਂ ਆਪਾਂ ਪੰਜਾਬ ਦੇ ਵਿੱਚ ਵੀ ਦੇਖਿਆ ਸੀ, ਉਹ ਦੋ ਜਾਣਿਆਂ ਨੂੰ ਜਦੋਂ ਵਹਿਬਲ ਕਲਾਂ ਕਾਂਡ ਦੇ ਵਿੱਚ, ਬਰਗਾੜੀ ਕਾਂਡ ਦੇ ਵਿੱਚ ਆਪਾਂ ਦੇਖਿਆ ਸੀ, ਸ਼ਰੇਆਮ ਹੀ ਮਾਰਤਾ ਸੀ, ਅਣਪਛਾਤੀ ਪੁਲਿਸ ਬਣ ਗਈ ਸੀ ਬਾਅਦ 'ਚ। ਤੇ ਹੁਣ ਇੱਥੇ ਵੀ ਉਹੀ ਚੀਜ਼ ਹੋਣੀ ਆ। ਦਿੱਲੀ ਦੇ ਵਿੱਚ ਉਹ ਜਿਹੜਾ ਮੁੰਡਾ ਮਰਿਆ, ਉਹਦਾ ਕਿਹੜਾ ਲੇਖੇ ਲੱਗਾ ਕਿਸੇ ਪਾਸੇ? ਉਹ ਵੀ ਤਾਂ ਅਣਪਛਾਤੀ ਪੁਲਿਸ ਹੀ ਜਿਹੜੀ ਉਹ ਬਾਅਦ 'ਚ ਕਿਤੇ ਬਣ ਗਈ ਹੋਣੀ ਆ। ਵੀ ਕੀ ਜਿਹੜਾ ਸਾਰਾ ਕੁਛ ਚੱਲ ਰਿਹਾ ਹੈਗਾ ਆ। ਹਰਿਆਣਾ ਪੁਲਿਸ ਨੇ ਟਵਿੱਟਰ ਦੇ ਉੱਤੇ ਪਾਇਆ ਵੀ ਸਿਰਫ ਰਿਊਮਰ ਆ, ਕਿਸੇ ਦੀ ਮੌਤ ਨਹੀਂ ਹੋਈ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਹਰਿਆਣਾ ਪੁਲਿਸ ਦਾ ਆਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਤੇ ਪਾਇਆ, BBC ਰਿਪੋਰਟ ਕਰ ਰਹੀ ਆ। ਹੁਣ ਇਹ ਦੱਸਦੇ ਜੀ, ਉਹ ਜਿਹੜਾ ਡਾਕਟਰ ਸੁਬੇਮਾਨ ਸਿੰਘ, ਉਹਨੇ ਆਪਣੇ ਟਵੀਟ ਕੀਤਾ, ਕਹਿੰਦਾ ਵੀ ਸਾਡੀ ਟੀਮ ਨੇ ਉਹ ਮੁੰਡੇ ਨੂੰ ਚੱਕਿਆ ਜਦੋਂ ਉਹਦੇ ਗੋਲੀ ਲੱਗੀ ਸੀਗੀ, ਤੇ ਉਹਨੂੰ ਐਂਬੂਲੈਂਸ 'ਚ ਪਾ ਕੇ ਘੱਲਿਆ। ਕਹਿੰਦਾ ਸ਼ਰੇਆਮ ਜਿਹੜੀ ਉਸ ਦੀ ਮੌਤ ਹੋਈ ਆ। ਜਿਹੜੇ ਉੱਥੇ ਔਨ ਗਰਾਊਂਡ ਜਿਹੜੇ ਰਿਪੋਰਟ ਆ, ਉਹ ਇਸ ਟਾਈਮ ਇਹੀ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਹਾਲਾਤ ਮਾੜੇ ਆ। ਜਾਣ ਬੁੱਝ ਕੇ ਪੰਜਾਬੀਆਂ ਨੂੰ ਆਪ ਹੀ ਵੱਖ ਕਰਨਾ ਚਾਹੁੰਦੇ ਆ। ਤੇ ਹੁਣ ਪੰਜਾਬੀਆਂ ਦੇ ਵਿੱਚ ਇਹ ਜਿਹੜੀ ਭਾਵਨਾ, ਬੇਗਾਨਗੀ ਦੀ ਭਾਵਨਾ ਆ, ਹੁਣ ਇਸ ਤੋਂ ਵੱਧ ਜਿਹੜਾ ਕੀ ਸਪਸ਼ਟ ਜਿਹੜੀ ਇਸ ਦੇ ਵਿੱਚ ਹੋ ਸਕਦੀ ਆ ਵੀ ਕਿਹੜਾ ਸਲੂਕ ਇਸ ਟਾਈਮ ਇਹਨਾਂ ਦੇ ਨਾਲ ਕੀਤਾ ਜਾ ਰਿਹਾ। ਕੱਲ ਵਾਲੀ ਇਨਸੀਡੈਂਟ ਤੁਸੀਂ ਦੇਖਿਆ ਹੋਣਾ, ਕਿਸ ਤਰ੍ਹਾਂ ਇੱਕ IPS ਆਫੀਸਰ ਜਿਹੜਾ SSP ਆ, ਦਸਤਾਰਧਾਰੀ ਸੀ, ਉਹਨੂੰ
ਵੈਸਟ 'ਚ ਬੰਗਾਲ ਦੇ ਖਾਲਿਸਤਾਨੀ। ਵਿੱਚ ਉੱਥੇ ਦਾ ਓਪੋਜੀਸ਼ਨ ਦਾ ਇਲੈਕਟਡ ਆਫੀਸ਼ੀਅਲ ਜਿਹੜਾ ਹੈਗਾ ਆ ਬੀਜੇਪੀ ਦਾ, ਉਹ ਕਹਿੰਦਾ ਵੀ ਤੂੰ ਖਾਲਿਸਤਾਨੀ। ਸੋ ਇੱਥੇ ਤੱਕ ਜਿਹੜੀ ਸਿਚੁਏਸ਼ਨ ਪਹੁੰਚੀ ਹੋਈ ਆ। ਤੇ ਅਗਲੀ ਜਿਹੜੀ ਖਬਰ ਆ ਉਹ ਵੀ ਬੜੀ ਹੈਰਾਨੀਜਨਕ ਆ, ਸੋ ਸਰੋਤੇ ਬਹੁਤ ਹੈਰਾਨ ਹੋਊਗੇ। ਕੁਝ ਦਿਨਾਂ ਤੋਂ ਮੈਂ ਵੀ ਕਾਫੀ ਸਰਚ ਕਰ ਰਿਹਾ ਸੀ, ਕਈ ਖਬਰਾਂ ਆ ਰਹੀਆਂ ਭਾਰਤ ਵੱਲੋਂ ਰਸ਼ੀਆ ਦੇ ਵਿੱਚ ਜੋ ਲੋਕ ਆ ਉਹਨਾਂ ਨੂੰ ਭੇਜਿਆ ਜਾ ਰਿਹਾ ਆ ਰਸ਼ੀਅਨ ਫੋਰਸਸ ਦੇ ਨਾਲ ਰਲ ਕੇ ਲੜਨ ਦੇ ਲਈ ਯੂਕਰੇਨ ਦੇ ਅਗੇਂਸਟ। ਅਮਰੀਕਾ ਹੁਣ ਯੂਕਰੇਨ ਦਾ ਸਾਥ ਦੇ ਰਿਹਾ ਤੇ ਰਸ਼ੀਆ ਦੇ ਵਿੱਚ ਇੰਡੀਆ ਵਾਲੇ ਲੋਕਾਂ ਨੂੰ ਭੇਜ ਰਹੇ ਆ ਰਸ਼ੀਅਨ ਫੋਰਸਸ ਦੇ ਨਾਲ ਰਲ ਕੇ ਲੜਨ ਦੇ ਲਈ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਉਹਦੇ 'ਚ ਵੀ ਪੰਜਾਬੀ ਜਾ ਰਹੇ ਆ। ਹੁਣ ਤੁਸੀਂ ਦੇਖੋ ਵੀ ਕਿੱਦਾਂ ਪੰਜਾਬੀਆਂ ਦਾ ਸਿੱਖਾਂ ਦਾ ਘਾਣ ਕੀਤਾ ਇਹਨਾਂ ਨੇ 1984 ਤੋਂ ਬਾਅਦ। ਫੇਰ ਸਾਡਾ ਐਜੂਕੇਸ਼ਨ ਸਿਸਟਮ ਮੈਸਅਪ ਕਰਤਾ। ਹੁਣ ਤੁਸੀਂ ਦੇਖੋ ਵੀ ਲੋਕ ਲੱਖਾਂ ਰੁਪਈਏ ਲਾ ਕੇ ਅਮਰੀਕਾ, ਕੈਨੇਡਾ ਜਾਂ ਹੋਰ ਮੁਲਕਾਂ 'ਚ ਭੱਜ ਰਹੇ। ਕਾਰਨ ਕੀ ਹੈ ਵੀ ਉੱਥੇ ਜੌਬ ਹੈ ਨਹੀਂ, ਸਿਕਿਉਰਿਟੀ ਕੋਈ ਹੈ ਨਹੀਂ। ਤੇ ਹੁਣ ਤੁਸੀਂ ਦੇਖੋ ਵੀ ਉਹ ਰਸ਼ੀਅਨ ਫੋਰਸਸ ਦੇ ਲਈ ਲੜ ਰਹੇ ਹੈਗੇ ਆ। ਇੱਕ ਤਾਂ ਇੰਡੀਆ ਦੇ ਫੌਜਾਂ ਲਈ ਲੜ ਰਹੇ ਆ, ਰਸ਼ੀਅਨ ਫੋਰਸਸ ਦੇ ਨਾਲ ਰਲ ਕੇ ਲੜ ਰਹੇ ਆ। ਉੱਤੇ ਸਾਨੂੰ ਗੋਲੀਆਂ ਉੱਥੇ ਚੱਲ ਰਹੀਆਂ ਹੈਗੀਆਂ। ਇਦਾਂ ਦੀ ਸਿਚੁਏਸ਼ਨ ਬਣ ਰਹੀ ਹੈ। ਇਹ ਇਕੱਲਾ ਇੰਡੀਆ ਦਾ ਹਿੰਦੂ ਨਿਊਜ਼ਪੇਪਰ ਨੇ, ਹੁਣ ਬਹੁਤ ਸਾਰੇ ਅੱਜ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਬਹੁਤ ਸਾਰੇ ਪੇਪਰਸ ਨੇ ਅੱਜ ਰਿਪੋਰਟ ਕੀਤਾ ਹੈ ਵੀ 100 ਤੋਂ ਵੱਧ ਇੰਡੀਅਨਸ ਨੂੰ ਰਿਕਰੂਟ ਕੀਤਾ ਗਿਆ ਆ ਰਸ਼ੀਅਨ ਆਰਮੀ ਦੀ ਹੈਲਪ ਕਰਨ ਦੇ ਲਈ ਪਿਛਲੇ ਸਾਲ। ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਆ। ਤੇ ਉਹਨਾਂ ਨੂੰ ਇਹ ਵਾਅਦਾ ਕੀਤਾ ਗਿਆ ਸੀ ਵੀ ਤੁਹਾਨੂੰ 1,95,000 ਰੁਪਈਆ ਸੈਲਰੀ ਪਰ ਮੰਥ ਤੇ 50,000 ਦਾ ਜਿਹੜਾ ਬੋਨਸ ਆ ਜਾਂ ਬੈਨੀਫਿਟਸ ਆ ਉਹ ਦਿੱਤਾ ਜਾਊਗਾ। ਬਹੁਤ ਸਾਰੇ ਹੁਣ ਉਹ ਜਿਹੜੇ ਇੰਡੀਅਨਸ ਉੱਥੇ ਲੜ ਰਹੇ ਉਹਨਾਂ 'ਚ ਪੰਜਾਬੀ ਆ, ਜੰਮੂ ਕਸ਼ਮੀਰ ਤੋਂ ਵੀ ਹੈਗੇ ਆ ਤੇ ਕਰਨਾਟਕਾ ਤੋਂ ਵੀ ਆ। ਪੂਰੀ ਯੂਨੀਫਾਰਮਸ ਦੇ ਵਿੱਚ ਕਹਿੰਦੇ ਉਹ ਰਸ਼ੀਅਨ ਯੂਨੀਫਾਰਮਸ ਦੇ ਵਿੱਚ ਲੜ ਰਹੇ ਹੈਗੇ ਆ। ਤੇ ਕਈ ਹੁਣ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ, ਕਹਿੰਦੇ ਸਾਨੂੰ ਇਹ ਤਾਂ ਦੱਸਿਆ ਨਹੀਂ ਸੀ ਵੀ ਫਰੰਟ ਤੇ ਜਾ ਕੇ ਲੜਨਾ ਪੈਣਾ ਆ। ਸਾਨੂੰ ਤਾਂ ਜਿੱਦਾਂ ਹੋਰ ਕੰਮ ਦੇ ਲਈ ਜਿਹੜਾ ਰਿਕਰੂਟ ਕੀਤਾ ਗਿਆ ਸੀਗਾ। ਤੇ ਕਹਿੰਦੇ ਵੀ 2024 ਜਿਹੜੀ 2022 ਤੋਂ ਲੜਾਈ ਚੱਲ ਰਹੀ ਹੈ ਯੂਕਰੇਨ ਤੇ ਰਸ਼ੀਆ ਦੇ ਵਿੱਚ, ਤੇ ਇੰਡੀਆ ਦੇ ਕਹਿੰਦੇ ਵਲੰਟੀਅਰਸ ਨੇ ਜੁਆਇਨ ਕੀਤਾ। ਦੱਸੋ ਹੁਣ ਕਿਹੜੇ ਵਲੰਟੀਅਰ ਉੱਥੇ ਇੰਡੀਆ ਦੇ ਹੈਗੇ ਆ ਨਾ ਜਿਹੜੇ ਉੱਥੇ ਜਾ ਕੇ ਕਾਮਰੇਡਾਂ ਦੇ ਨਾਲ ਸਾਥ ਦੇਣ ਰਹੇ ਆ। ਹੁਣ ਇਹ ਹਿਸਾਬ ਲਾ ਲਓ ਵੀ ਇੱਕ ਪਾਸੇ ਇਦਾਂ ਵੀ ਬਦਨਾਮੀ ਕਰ ਰਹੇ ਆ ਆਪਾਂ ਲੋਕਾਂ 'ਚ ਵਕਾਰ ਘਟਾਉਣਾ ਆ। ਬਦਨਾਮੀ ਵਾਲੀ ਉਹੀ ਗੱਲ ਆ ਹਰਜੋਤ ਸਿੰਘ ਜੀ, ਵੀ ਚਿਹਰੇ ਮੋਹਰੇ ਤਾਂ ਮੂਹਰੋਂ ਦਿਖਣੇ ਆ। ਫਿਰ ਜੇ ਕੋਈ ਪੰਜਾਬੀ ਹੋਊਗਾ, ਸਿੱਖ ਹੋਊਗਾ, ਉਹਨਾਂ ਨੂੰ ਇੱਥੇ ਵੀ ਅੱਤਵਾਦੀ ਘੋਸ਼ਿਤ ਕਰ ਰਹੇ ਆ ਤੇ ਉੱਥੇ ਜਿਹੜੇ ਆ ਫਰੰਟ ਤੇ ਘੱਲ ਕੇ ਮਾਰ ਰਹੇ। ਹੁਣ ਰਸ਼ੀਆ ਦੇ ਪੱਤੇ ਵਿਕੇ, ਇੱਥੋਂ ਇਹ ਪਤਾ ਲੱਗਦਾ 15,000 ਨੇਪਾਲੀਆਂ ਦੀ ਖਬਰ ਆ ਰਹੀ ਹੈ ਹਰਜੋਤ ਸਿੰਘ ਜੀ। 15,000 ਨੇਪਾਲੀ ਵੀ ਰਸ਼ੀਆ ਨੇ ਰਿਕਰੂਟ ਕੀਤੇ ਆ। ਆਪਣੇ ਤਾਂ ਉਹਨਾਂ ਦੇ ਭੱਜ ਭੁੱਜ ਗਏ। ਜਿਹੜੀ ਮਦਰ ਰਸ਼ੀਆ ਜਿਹੜੇ ਕਰਦੇ ਸੀਗੇ ਉਹ ਹੁਣ ਦੇਖ ਲਓ ਕੀ ਇਸ ਦੇ ਵਿੱਚ ਜਿਹੜਾ ਇਸ ਟਾਈਮ ਸਾਹਮਣੇ ਹੋ ਰਿਹਾ ਆ। ਰਸ਼ੀਆ ਦੇ ਪੱਤੇ ਵਿਗੇ ਆ। ਇੱਥੇ ਅਮਰੀਕਾ 'ਚ ਅਜੇ ਵੀ ਬੜੇ ਪੋਲੀਟੀਸ਼ੀਅਨ ਆ ਰਸ਼ੀਆ ਦੇ ਗੁਣ ਗਾਣੋਂ ਹਟਦੇ ਨਹੀਂ ਆ। ਉੱਥੇ ਆਪਣੇ ਮੁੰਡਿਆਂ ਨੂੰ ਉੱਥੇ ਉੱਦਾਂ ਮਾਰੀ ਜਾਂਦੇ ਗੋਲੀਆਂ ਨਾਲ, ਤੇ ਇੱਥੇ ਮਰਵਾਉਣ ਦੇ ਲਈ ਜਿਹੜਾ ਉਹ ਘੱਲ ਰਹੇ ਆ। ਕਿਹੜਾ ਝਾਂਸਾ ਜਿਹੜਾ ਦੇਖੋ ਦਿੱਤਾ ਜਾ ਰਿਹਾ ਵੀ ਤੁਹਾਨੂੰ 2 ਲੱਖ ਰੁਪਈਆ ਜਿਹੜਾ ਅਸੀਂ ਦੇਵਾਂਗੇ ਤੇ ਫਿਰ ਤੁਸੀਂ ਉੱਥੇ ਜਾਓ। ਹੁਣ ਇੱਕ ਅਧਿਕਾਰੀ ਜਿਹੜਾ ਇੰਡੀਅਨ ਓਰੀਜਨ ਅਧਿਕਾਰੀ ਆ, ਉਹਨੇ ਇਹਦਾ ਹਿੰਦੂ ਦੇ ਨਾਲ ਗੁਪਤ ਰਹਿਣ ਦੀ ਕੰਡੀਸ਼ਨ ਦੇ ਉੱਤੇ ਇਹ ਜਿਹੜਾ ਉਹ ਦੱਸਿਆ ਆ ਵੀ ਉਹਨਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਵੀ ਇਸ ਜੌਬ ਦੇ ਵਿੱਚ ਵੀ ਕਿੰਨੀ ਜ਼ਿਆਦਾ ਜਿਹੜਾ ਰਿਸਕ ਦੇ ਲਈ ਹੈਗਾ ਆ। ਜੁਆਇਨ ਕਰਵਾਇਆ ਜਾ ਰਿਹਾ ਆਰਮੀ ਸਿਕਿਉਰਿਟੀ ਹੈਲਪਰ ਦੇ ਤੌਰ ਦੇ ਉੱਤੇ, ਘੱਲਿਆ ਉਹਨਾਂ ਨੂੰ ਫਰੰਟ ਦੇ ਉੱਤੇ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਜੈ ਸ਼ੰਕਰ ਜਦੋਂ ਰੀਸੈਂਟਲੀ ਗਿਆ ਸੀ, ਖੌਰੇ ਇਹੀ ਡੀਲ ਕਰਕੇ ਆਇਆ ਸੀਗਾ ਵੀ ਅਸੀਂ ਤੈਨੂੰ ਭਾਰਤੀ ਤੇ ਜਿਹੜੇ ਪੰਜਾਬੀ ਆ, ਇੱਕ ਜੰਮੂ ਕਸ਼ਮੀਰ ਦਾ ਦੱਸਦੇ ਆ, ਕਰਨਾਟਕਾ ਦਾ ਆ, ਤੇ ਹੋਰ ਪਤਾ ਨਹੀਂ ਕਿੱਥੋਂ ਦੇ ਜਿਹੜੇ ਮੁੰਡੇ ਆ, ਯੂਪੀ ਦੇ ਵੀ ਆ, ਉੱਥੇ ਉਹਨਾਂ ਨੂੰ ਘੱਲਿਆ। ਸ਼ਾਇਦ ਇਹੀ ਸਲਾਹ ਕਰਕੇ ਆਇਆ ਤੁਸੀਂ ਸਾਨੂੰ ਸਸਤਾ ਤੇਲ ਦੇਈ ਜਾਓ, ਅਸੀਂ ਤੁਹਾਨੂੰ ਜਿਹੜੀਆਂ ਆ ਇੱਥੋਂ ਮੁੰਡਿਆਂ ਦੀਆਂ ਜਿਹੜੀਆਂ ਜਾਨਾਂ ਆ ਉਹ ਤੁਹਾਨੂੰ ਦੇਵਾਂਗੇ। ਸੋ ਬੁਰਾ ਵੀ ਆ ਗਈਆਂ ਕੁਝ ਪੰਜਾਬੀ ਜਿਹੜੇ ਆ ਉਹਨਾਂ ਨੇ ਜਿਹੜੀਆਂ ਪਾਈਆਂ ਵਰਦੀਆਂ ਪਾਈਆਂ ਹੋਈਆਂ। ਹਾਂਜੀ। ਸੋ ਕਹਿੰਦੇ ਵੀ ਉਹਨਾਂ ਨੂੰ ਭੇਜਿਆ ਤਾਂ ਇਹ ਗਿਆ ਸੀ ਹੈਲਪ ਕਰਨ ਦੇ ਲਈ। ਤੇ ਜਿਹੜਾ ਡੋਨੇਟਸਕ ਵਾਲਾ ਏਰੀਆ ਆ ਯੂਕਰੇਨ ਦਾ, ਜਿੱਥੇ ਬਹੁਤ ਹੀ ਸਖਤ ਲੜਾਈ ਚੱਲਦੀ ਹੈਗੀ ਆ, ਬੁਲੇਟਸ ਫਰੰਟ ਦੇ ਉੱਤੇ ਉਹਨਾਂ ਨੂੰ ਲਾਇਆ ਗਿਆ। ਹੁਣ ਇੱਕ ਪਾਸੇ ਅਮਰੀਕਾ ਯੂਕਰੇਨ ਦਾ ਸਾਥ ਦੇ ਰਿਹਾ, ਆਪਾਂ ਸਾਰੇ ਅਮਰੀਕਨ ਸਿਟੀਜ਼ਨ ਯੂਕਰੇਨ ਦੇ ਨਾਲ ਹੈਗੇ ਆ। ਦੂਜੇ ਪਾਸੇ ਤੁਸੀਂ ਦੇਖੋ ਜੇ ਸਾਡੇ ਸਿੱਖਾਂ ਨੂੰ ਉੱਥੇ ਦਿਖਾਲਿਆ ਜਾਊਗਾ ਵੀ ਇਹਦਾ ਰਸ਼ੀਆ ਦੇ ਨਾਲ ਲੜ ਰਹੇ ਹੈਗੇ ਆ, ਤੇ ਕਿੱਦਾਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਫੈਲਣੀ ਹੈ ਜੀ, ਹੋਰ ਕੀ ਆ ਜੀ।
ਸੋ ਹੁਣ ਕੋਈ ਜਿਹੜਾ ਸਿੱਖ ਪੰਜਾਬੀ ਭੈਣ ਭਰਾ ਉੱਥੇ ਲੜਨ ਗਿਆ ਰਸ਼ੀਆ, ਉਹ ਖੁਸ਼ੀ ਨਾਲ ਤਾਂ ਨਹੀਂ ਗਿਆ, ਮਜਬੂਰੀ, ਬਸ ਜੋਬਾਂ ਹੈ ਨਹੀਂ, ਨੌਕਰੀਆਂ ਹੈ ਨਹੀਂ, ਸੋ ਇਸ ਕਰਕੇ ਹੋ ਸਕਦਾ ਉਹਨੂੰ ਰਿਕਰੂਟ ਕਰ ਲਿਆ ਗਲਤ, ਜਿਹੜਾ ਕਹਿ ਕੇ ਵੀ ਨਹੀਂ ਜੀ ਤੁਸੀਂ ਤਾਂ ਸਿਰਫ ਹੈਲਪ ਹੀ ਕਰਨੀ ਆ, ਫਰੰਟ ਤੇ ਨਹੀਂ ਜਾਣਾ। ਉਹ ਕਹਿੰਦੇ ਵੀ ਮਾੜੀ ਜਿਹੀ ਟ੍ਰੇਨਿੰਗ ਦੇ ਕੇ ਸਾਨੂੰ ਬਿਲਕੁਲ ਫਰੰਟ ਦੇ ਉੱਤੇ ਲਾ ਦਿੱਤਾ ਗਿਆ ਹੈਗਾ। ਸੋ ਹੁਣ ਅੱਜ ਦੇ ਕਈ ਪੇਪਰਾਂ ਨੇ ਇਹ ਜਿਹੜਾ ਰਿਪੋਰਟ ਕਰਨਾ ਸ਼ੁਰੂ ਕੀਤਾ ਹੈਗਾ ਜੀ। ਹਾਲਾਤ ਜਿਹੜੇ ਆ ਖਾਸੇ ਜਿਹੜੇ ਆ ਉਹ ਮਾੜੇ ਬਣੇ ਪਏ ਆ। ਇਹ ਬਹੁਤ ਮਾੜਾ ਕੰਮ ਆ। ਸਿੱਖ ਤਾਂ ਇਦਾਂ ਲੱਗਦਾ, ਪੰਜਾਬੀ ਤਾਂ ਇਦਾਂ ਆ ਵੀ ਦੂਜਿਆਂ ਦੇ ਲਈ ਲੜਦੇ ਮਰ ਜਾਣਗੇ, ਆਪਣੇ ਲਈ ਪਤਾ ਨਹੀਂ ਕਦੋਂ ਜਿਹੜਾ ਇਹ ਹੋਣਾ। ਆਪਣੇ ਲਈ ਵੀ ਤਾਂ ਆਪਾਂ ਦੇਖ ਰਹੇ ਹਾਂ, ਜਦੋਂ ਆਪਣੇ ਹੱਕਾਂ ਦੇ ਲਈ ਕਰ ਰਹੇ ਆ ਤਾਂ ਵੀ ਉਹਨਾਂ ਨੂੰ ਗੋਲੀ ਖਾਣੀ ਪੈ ਰਹੀ ਆ। ਦੂਜੇ ਮੁਲਕਾਂ ਦੇ ਲਈ ਵਰਲਡ ਵਾਰ ਦੇ ਵਿੱਚ ਦੇਖ ਲਓ, ਤੇ ਚਾਹੇ ਹੁਣ ਇੱਥੇ ਦੇਖ ਲਓ, ਜਦੋਂ ਗੋਰੇ ਰਾਜ ਕਰਦੇ ਸੀ ਉਦੋਂ ਉਹਨਾਂ ਦੇ ਲਈ, ਤੇ ਹੁਣ ਜਿਹੜਾ ਦੇਖ ਲਓ ਤੇ ਇੱਥੇ ਕੁਛ ਨਾ ਹੋਣ ਕਰਕੇ ਉਹਨਾਂ ਨੂੰ ਛੱਡ ਕੇ ਉਹ ਸਾਰਾ ਕੁਛ ਜਿਹੜਾ ਉਹ ਜਾਣਾ ਪੈ ਰਿਹਾ, ਤੇ ਧੋਖੇ ਦੇ ਨਾਲ ਉਹਨਾਂ ਨੂੰ ਹੁਣ ਉੱਥੇ ਲੜਾਇਆ ਜਾ ਰਿਹਾ ਹੈ। ਕਈ ਤਾਂ ਚਲੋ ਆਪਣੀ ਮਰਜ਼ੀ ਦੇ ਨਾਲ ਲੜੇ ਹੋਣਗੇ, ਪਰ ਇਹ ਤਾਂ ਹੁਣ ਸ਼ਰੇਆਮ ਹੀ ਜਿਹੜਾ ਧੋਖਾ ਕਰਕੇ ਇਹਨਾਂ ਨੂੰ ਉੱਥੇ ਲੜਵਾਇਆ ਜਾ ਰਿਹਾ ਹੈ ਜੀ। ਇੱਕ ਬ੍ਰੇਕ ਲਈਏ ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਦੇ ਵਿੱਚ ਆਉਂਦੇ ਆ। ਤੇ ਬਾਈਡਨ ਪ੍ਰਸ਼ਾਸਨ ਜਿਹੜੇ ਸਟੂਡੈਂਟ ਲੋਨਸ ਦੀ ਕੈਂਸਲੇਸ਼ਨ ਦਾ ਸਿਲਸਿਲਾ ਲਗਾਤਾਰ ਜਿਹੜਾ ਉਹ ਜਾਰੀ ਹੈਗਾ ਆ। ਕੀ ਚੱਲ ਰਿਹਾ ਉਸ ਮਾਮਲੇ ਦੇ ਵਿੱਚ, ਉਸ ਉੱਤੇ ਆਪਾਂ ਸਾਂਝ ਜਿਹੜੀ ਉਹ ਪਾਵਾਂਗੇ। ਗਾਜ਼ਾ ਦੇ ਵਿੱਚ ਹੋਰ ਕੀ ਜਿਹੜਾ ਉਹ ਹੋ ਰਿਹਾ ਆ, ਜਿਹੜੇ ਕਨਵੋਏ ਉੱਥੇ ਜਾ ਰਹੇ ਸੀਗੇ ਉਸ ਦੇ ਉੱਤੇ ਚਰਚਾ ਜਿਹੜੀ ਉਹ ਆਪਾਂ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਾਡੇ ਇੱਕ ਸਰੋਤੇ ਹੈਗੇ ਆ ਫੇਸਬੁੱਕ ਦੇ ਉੱਤੇ, ਪੱਪੂ ਬਰਾੜ। ਉਹ ਕਹਿੰਦੇ ਵੀ ਨੇਪਾਲੀ ਦੀ ਇੱਕ ਅਸੀਂ ਇੰਟਰਵਿਊ ਦੇਖੀ ਸੀ 15 ਦਿਨ ਪਹਿਲਾਂ। ਉਹ ਦੱਸਿਆ ਸੀ ਵੀ 5 ਜਾਣੇ ਮਾਰੇ ਗਏ ਉਹਨਾਂ ਦੇ ਬਾਰਡਰ ਦੇ ਉੱਤੇ, ਤੇ ਇੱਕ ਜਣਾ ਜਿੰਦਾ ਫੜ ਲਿਆ, ਤੇ ਉਹਨੂੰ ਜਿਹੜੀ ਆ ਹੁਣ ਗੌਰਮੈਂਟ ਉੱਥੇ ਦੀ ਰੌਲਾ ਪਾ ਰਹੇ ਆ ਵੀ ਵਾਪਸ ਲਿਆਇਆ ਜਾਵੇ। ਕਹਿੰਦੇ ਵੀ ਸਾਨੂੰ ਪਤਾ ਇਸ ਕਰਕੇ ਆ ਵੀ ਅਸੀਂ ਯੂਕਰੇਨ ਦੇ ਸ਼ਹਿਰ ਕੀ ਵੇਚ ਲੈਂਦੇ ਆ। ਤੇ ਪੱਪੂ ਬਰਾੜ ਗੰਮੀ ਕੋਟਲਾ ਜੋ ਆ ਉਹ ਫੇਸਬੁੱਕ ਦੇ ਉੱਤੇ ਸਾਡੇ ਤੇ ਕਮੈਂਟ ਕਰ ਰਹੇ ਪੰਜਾਬੀ ਰੇਡੀਓ ਯੂਐਸਏ। ਕੀਵ ਰਾਜਧਾਨੀ ਆ ਯੂਕਰੇਨ ਦੀ, ਸੋ ਉੱਥੇ ਇਹ ਰਹਿ ਰਹੇ ਆ। ਸੋ ਗਰਾਊਂਡ ਰਿਐਲਿਟੀ ਨੂੰ ਜਿਹੜਾ ਉਹ ਜਾਣਦੇ ਆ। ਤੇ ਬਾਕੀ ਪੱਪੂ ਬਰਾੜ ਜੀ, ਜੇ ਤੁਸੀਂ ਹੋਰ ਵੀ ਕੁਝ ਸ਼ੇਅਰ ਕਰਨਾ ਹੋਵੇ ਤਾਂ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਜਿਹੜਾ ਉੱਥੇ ਦੱਸ ਸਕਦੇ ਆ। ਕਿੱਦਾਂ ਦੇ ਹਾਲਾਤ ਨੇ, ਕੀ ਲੱਗ ਰਿਹਾ ਤੁਹਾਨੂੰ, ਕੀ ਹੋਊਗਾ। ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੋਣਾ, ਕੀ ਚੱਲ ਰਿਹਾ। ਜੇ ਤੁਸੀਂ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਕਰ ਸਕਦੇ ਆ। ਜੇ ਕਾਲ ਵੀ ਕਰਨਾ ਚਾਹੁੰਦੇ ਆ ਤਾਂ 408 272 52 'ਤੇ ਕਾਲ ਕਰਕੇ ਆਪਣੀ ਸਾਂਝ ਤੁਸੀਂ ਉਹ ਪਾ ਸਕਦੇ ਆ। ਤੇ ਅਗਲੀਆਂ ਖਬਰਾਂ ਵੱਲ ਹਰਜੋਤ ਸਿੰਘ ਜੀ ਜੇ ਵਧੀਏ ਤਾਂ ਬਾਈਡਨ ਪ੍ਰਸ਼ਾਸਨ ਨੇ ਹੋਰ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਕੈਂਸਲ ਕੀਤਾ ਹੈਗਾ ਆ। 1.5 ਲੱਖ ਹੋਰ ਜਿਨ੍ਹਾਂ ਦੇ ਉੱਤੇ ਸਟੂਡੈਂਟ ਲੋਨ ਸੀਗੇ, ਬੋਰਵਰਸ ਆ, ਨਵੇਂ ਪਲਾਨ ਦੇ ਤਹਿਤ ਉਹਨਾਂ ਨੂੰ ਰਾਹਤ ਜਿਹੜੀ ਉਹ ਮਿਲਣ ਜਾ ਰਹੀ ਹੈਗੀ ਆ। ਕਹਿੰਦੇ ਵੀ ਇਹ ਜਿਹੜੇ ਕੁਆਲੀਫਾਈ ਕਰਨਗੇ ਤੇ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਸੇਵਿੰਗ ਔਨ ਵੈਲਿਊਏਬਲ ਐਜੂਕੇਸ਼ਨ ਰੀਪੇਮੈਂਟ ਪਲਾਨ, ਜਿਹੜਾ ਪਿਛਲੇ ਸਮਰ ਦੇ ਵਿੱਚ, ਪਿਛਲੀਆਂ ਗਰਮੀਆਂ ਦੇ ਵਿੱਚ ਉਹਨਾਂ ਨੇ ਚਾਲੂ ਕੀਤਾ ਸੀ, ਜੇ ਉਸ ਦੇ ਵਿੱਚ ਉਹ ਅਨਰੋਲ ਹੋਏ ਹੋਣਗੇ ਉਹੀ ਇਸ ਦੇ ਵਿੱਚ ਕੁਆਲੀਫਾਈ ਕਰ ਸਕਣਗੇ। ਇਸ ਦੇ ਨਾਲ $1.2 ਬਿਲੀਅਨ ਦੀ ਲਾਗਤ ਦੇ ਜਿਹੜੇ ਸਟੂਡੈਂਟ ਲੋਨਸ ਆ, 1,53,000 ਜਿਹੜੇ ਉਪਭੋਗਤਾ ਆ ਉਹਨਾਂ ਦਾ ਇਹਨਾਂ ਨੇ ਇਹ ਮਾਫ ਕਰ ਦੇਣਾ ਹੈਗਾ ਆ। ਸੋ ਦੇਖਣ ਨੂੰ ਕਹਿੰਦੇ ਵੀ ਬੜਾ ਇਹ ਭਾਵੇਂ ਘੱਟ ਜਿਹੜਾ ਉਹ
ਲੱਗਦਾ ਹੋਵੇ, ਪਰ ਕਈਆਂ ਦੇ ਲਈ ਇਹ ਬਹੁਤ ਹੁੰਦਾ ਆ। ਕਈਆਂ ਦਾ 1000 ਤੇ ਚਾਹੇ ਕਿਸੇ ਦਾ 12,000 ਤੱਕ ਜਿਹੜੀ ਇਸ ਦੇ ਵਿੱਚ ਮਾਫੀ ਜਿਹੜੀ ਹੋ ਸਕਦੀ ਹੈ। ਇੱਕ ਐਗਜ਼ਾਮਪਲ ਜਿਹੜਾ ਉਹ ਦੇਖਿਆ ਗਿਆ, ਕਹਿੰਦੇ ਵੀ ਇੱਕ ਜਿਸਨੇ ਸਟੂਡੈਂਟ ਲੋਨ ਲਿਆ ਸੀਗਾ, ਉਹਨੇ ਸੇਵ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਅਨਰੋਲ ਕੀਤਾ ਸੀ, ਜਿਹਦੇ ਵਿੱਚ ਉਹਨੇ 14,000 ਜਾਂ ਉਸ ਤੋਂ ਘੱਟ ਦੇ ਫੈਡਰਲ ਲੋਨਸ ਲਏ ਸੀ। ਉਸ ਨੂੰ ਹੁਣ ਕਹਿੰਦੇ ਵੀ ਉਸ ਦਾ ਲੋਨ ਆ ਉਹ ਮਾਫ ਹੋ ਗਿਆ ਹੈਗਾ ਆ। ਸੋ ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਇਲਾਵਾ ਵੀ ਕਾਫੀ ਵਾਰੀ ਜਿਹੜੇ ਲੋਨਸ ਆ ਉਹ ਪਹਿਲਾਂ ਵੀ ਇਹ ਜਿਹੜੀ ਪ੍ਰਸ਼ਾਸਨ ਆ ਉਹ ਮਾਫ ਕਰ ਚੁੱਕੀ ਆ। ਹੁਣ ਤੱਕ ਜੇ ਦੇਖਿਆ ਜਾਵੇ, ਬਾਈਡਨ ਪ੍ਰਸ਼ਾਸਨ ਨੇ ਆਪਣੇ ਕਾਰਜਕਾਲ ਦੇ ਵਿੱਚ 3.9 ਮਿਲੀਅਨ ਯਾਨੀ ਕਿ 39 ਲੱਖ ਲੋਕਾਂ ਦੇ ਜਿਹੜੇ ਲੋਨਸ ਆ, ਸਟੂਡੈਂਟ ਲੋਨਸ ਆ, ਉਹ ਮਾਫ ਕੀਤੇ ਆ, ਜਿਨ੍ਹਾਂ ਦੀ ਕੁੱਲ ਲਾਗਤ 138 ਬਿਲੀਅਨ ਡਾਲਰ ਬਣਦੀ ਆ। ਜੀ, ਜਿਹੜੇ ਆਉਣ ਵਾਲੇ ਹੁਣ ਲੋਨ ਉਹ ਮਾਫ ਕਰਨ ਜਾ ਰਿਹਾ 1,53,000 ਲੋਕਾਂ ਦੇ 1.2 ਬਿਲੀਅਨ ਡਾਲਰ ਦੇ ਕਰੀਬ ਇਹ ਮਨੀ ਹੋਊਗਾ। ਪਰ ਇਹਦੀਆਂ ਕੁਝ ਰਿਕੁਆਇਰਮੈਂਟ ਆ। ਇੱਕ ਤਾਂ ਇਹ ਆ ਵੀ ਜਿਹੜੇ ਬੱਚੇ ਆ ਜਿਨ੍ਹਾਂ ਨੇ ਲੋਨ ਲਏ ਆ ਫੈਡਰਲ, ਉਹ ਸੇਵ ਪ੍ਰੋਗਰਾਮ ਦੇ ਵਿੱਚ ਰਜਿਸਟਰ ਹੋਣੇ ਚਾਹੀਦੇ ਆ, ਤੇ ਉਹਨਾਂ ਪਿਛਲੇ 10 ਸਾਲਾਂ ਤੋਂ ਲਗਾਤਾਰ ਆਪਣੇ ਫੈਡਰਲ ਸਟੂਡੈਂਟ ਲੋਨ ਦੀਆਂ ਪੇਮੈਂਟਾਂ ਦਿੰਦੇ ਹੋਣੇ ਚਾਹੀਦੇ ਆ, ਤੇ ਜਿਨ੍ਹਾਂ ਨੇ ਘੱਟੋ ਘੱਟ 12,000 ਡਾਲਰ ਦਾ ਜਿਹੜਾ ਲੋਨ ਆ ਉਹ ਲਿਆ ਹੋਵੇ। ਪਰ ਜਿਨ੍ਹਾਂ ਦੇ ਮਾਫ ਹੋਣਗੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜੋ ਈਮੇਲ ਆ ਉਹ ਭੇਜੀ ਜਾਊਗੀ। ਸੋ ਜਿਨ੍ਹਾਂ ਦੇ ਬੱਚਿਆਂ ਨੇ ਕਿਸੇ ਤਰ੍ਹਾਂ ਦੇ ਵੀ ਜਿਹੜੇ ਲੋਨ ਲਏ ਹੈਗੇ ਆ ਆਪਣੇ ਪੜ੍ਹਨ ਦੇ ਲਈ, ਤੇ ਫੈਡਰਲ ਸਟੂਡੈਂਟ ਲੋਨਸ ਜਿਹੜੇ ਫੈਡਰਲ ਸਟੂਡੈਂਟ ਉਹ ਐਕਸਪੈਕਟ ਕਰ ਸਕਦੇ ਆ, ਉਹਨਾਂ ਨੂੰ ਜਿਹੜੀ ਈਮੇਲ ਆ ਸਕਦੀ ਆ, ਤਾਂ ਕਿ ਉਹਨਾਂ ਦੇ ਕੁਝ ਅਮਾਉਂਟ ਆ ਉਹ ਮਾਫ ਕੀਤਾ ਜਾਵੇ। ਸੇਵ ਪ੍ਰੋਗਰਾਮ 'ਚ ਪਰ ਜ਼ਰੂਰ ਅਨਰੋਲ ਕਰੋ। ਇਹ ਜਿਹੜੇ ਉਹ 'ਚ ਅਨਰੋਲ ਹੋਣਗੇ ਉਹਨਾਂ ਨੂੰ ਹੀ ਇਹ ਰਾਹਤ ਜਿਹੜੀ ਉਹ ਮਿਲਣੀ ਆ। ਇਹ ਉਹਨਾਂ ਦੀ ਲਾਜ਼ਮੀ ਕੁਆਲੀਫਿਕੇਸ਼ਨ ਆ, ਉਹ ਜ਼ਰੂਰੀ ਹੈਗੀ। ਜੀ ਬਿਲਕੁਲ। ਅਗਲੀ ਖਬਰ ਚਲੀਏ, ਓਕਲਾਹੋਮਾ ਤੋਂ ਆ ਰਹੀ ਆ। ਅੱਜ ਕੱਲ ਅਮਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਇਹ ਇੱਕ ਇਸ਼ੂ ਬਹੁਤ ਵੱਡਾ ਹੈਗਾ। ਬੱਚਿਆਂ ਨੂੰ ਸਕੂਲ ਦੇ ਵਿੱਚ ਲੈ ਕੇ ਕੋਈ ਨੌਨ ਬਾਈਨਰੀ ਆ, ਮੇਲ ਆ, ਫੀਮੇਲ ਆ, ਕੀ ਚੱਕਰ ਹੈਗਾ। ਸੋ ਇਸ ਨੂੰ ਲੈ ਕੇ ਇੱਕ ਨੌਨ ਬਾਈਨਰੀ ਸਟੂਡੈਂਟ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਕਹਿੰਦੇ ਵੀ ਉਹਨੂੰ ਕੁੱਟ ਕੇ ਜਿਹੜਾ ਮਾਰਿਆ ਗਿਆ, ਇਹ ਉਹਦੇ ਜਿਹੜੇ ਪੇਰੈਂਟਸ ਆ ਉਹ ਦੱਸ ਰਹੇ ਹੈਗੇ ਆ। ਜਿਹੜੇ ਇਨਵੈਸਟੀਗੇਟਰਸ ਆ ਉਹ ਓਵਾਸੋ, ਓਕਲਾਹੋਮਾ ਦਾ ਜੋ ਸ਼ਹਿਰ ਆ, ਉੱਥੇ ਇਸ ਸਟੂਡੈਂਟ ਦੀ ਜੋ ਮੌਤ ਆ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ। ਕਹਿੰਦੇ ਵੀ ਫਿਜ਼ੀਕਲ ਆਲਟਰਕੇਸ਼ਨ ਹੋਈ ਸੀ ਬਾਕੀ ਬੱਚਿਆਂ ਦੇ ਨਾਲ। ਸੋ ਹੋਈ ਕਾਹਦੇ ਕਰਕੇ, ਜੈਂਡਰ ਆਇਡੈਂਟੀਟੀ ਨੂੰ ਲੈ ਕੇ। ਜੋ ਬੱਚੇ ਦੀ ਮਾਤਾ ਆ ਸੂ ਬੈਂਡਿਕਟ, ਉਹਨੇ ਦੱਸਿਆ ਵੀ ਉਹਦਾ ਜਿਹੜਾ ਬੱਚਾ ਸੀ ਤੇ ਹੋਰ ਜਿਹੜੇ ਸਕੂਲ ਦੇ ਬੱਚੇ ਸੀ, ਤੇ 3 ਬੱਚੀਆਂ ਇੱਕ ਬਾਥਰੂਮ ਦੇ ਵਿੱਚ ਲੜ ਪਈਆਂ, ਤੇ ਉਹਦੇ ਨਾਲ ਇੰਨੀ ਜ਼ਿਆਦਾ ਉਹਦੇ ਸੱਟ ਚੋਟ ਲੱਗੀ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਇਦਾਂ ਦੇ ਇਸ਼ੂ ਨੂੰ ਲੈ ਕੇ ਬਹੁਤ ਵੱਖ-ਵੱਖ ਸਕੂਲਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਮਾਹੌਲ ਜਿਹੜਾ ਆ ਉਹ ਗਰਮਾਇਆ ਹੋਇਆ ਹੈਗਾ। ਬਿਲਕੁਲ। ਓਕਲਾਹੋਮਾ ਨੇ ਕੁਝ ਸਮਾਂ ਪਹਿਲਾਂ ਜਿਹੜੇ ਟਰਾਂਸ ਸਟੂਡੈਂਟਸ ਆ ਉਹਨਾਂ ਨੂੰ ਬਾਥਰੂਮਸ ਚੋਂ ਬੈਨ ਕੀਤਾ ਸੀ। ਕਹਿੰਦੇ ਵੀ ਇਹ ਕਾਫੀ ਬੁਲੀ ਇਹ ਜਿਹੜਾ ਸਟੂਡੈਂਟ ਆ ਉਹ ਹੁੰਦਾ ਰਿਹਾ ਆ। ਕੁੱਟਮਾਰ ਇਸ ਦੇ ਨਾਲ ਜਿਹੜੀ ਇਵੈਂਚੁਅਲੀ ਹੋਈ ਹੈ। 7 ਫਰਵਰੀ ਨੂੰ ਕਹਿੰਦੇ ਵੀ ਇਹ ਅਸਲ ਦੇ ਵਿੱਚ ਇਹ ਫਾਈਟ ਹੋਈ ਸੀ ਓਵਾਸੋ ਹਾਈ ਸਕੂਲ ਦੇ ਵੈਸਟ ਕੈਂਪਸ ਦੇ ਵਿੱਚ, ਟਲਸਾ ਦੇ ਲਾਗੇ ਜਿਹੜਾ ਪੈਂਦਾ ਆ। ਸੋ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਚੀਫ ਹੈਗੇ ਆ ਚਿਰੋਕੀ ਨੇਸ਼ਨ ਦੇ, ਚੱਕ ਹੌਸਕਿਨ ਜੂਨੀਅਰ, ਉਹਨਾਂ ਨੇ ਆਇਡੈਂਟੀਫਾਈ ਕੀਤਾ ਇਸ ਬੱਚੇ ਨੂੰ ਨੈਕਸਟ ਬੈਨੇਡਿਕਟ ਦੇ ਜਿਹੜਾ ਉਹ ਤੌਰ ਦੇ ਉੱਤੇ। ਤੇ ਇਹ ਵੀ ਹੁਣ ਬਹੁਤ ਜਿਹੜਾ ਸਹੀ ਗੱਲ ਹੈ ਹਰਜੋਤ ਸਿੰਘ ਜੀ, ਬਹੁਤ ਸ਼ਸ਼ੋਪਨ ਆ ਨਿਆਣਿਆਂ ਨੂੰ ਵੀ ਲੈ ਕੇ ਵੀ ਇਹ ਕੀ ਹੋ ਰਿਹਾ ਆ, ਨਿਆਣਿਆਂ ਨੂੰ ਕੀ ਕੀ ਚੀਜ਼ਾਂ ਦਾ ਐਕਸਪੋਜਰ ਆ, ਕੀ ਆ ਪੜ੍ਹਾਈ ਦੇ ਉੱਤੇ ਜ਼ੋਰ ਦੇਣ ਦੀ ਥਾਂ ਦੇ ਉੱਤੇ ਆਹ ਚੀਜ਼ਾਂ ਦੇ ਵਿੱਚ ਜਿਹੜਾ ਰੌਲਾ ਰੱਪਾ ਆ, ਮਾਪਿਆਂ ਦਾ ਵੀ, ਐਡਮਿਨਿਸਟ੍ਰੇਸ਼ਨ ਦਾ ਵੀ। ਇੱਥੋਂ ਤੱਕ ਕਿ ਆਪਾਂ ਦੇਖਦੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਵੀ ਆ ਰੌਲਾ ਰੱਪਾ ਪਿਆ ਸੀਗਾ ਵੀ ਜੇ ਨਿਆਣੇ ਕੋਈ ਇੱਦਾਂ ਦੇ ਆ ਟਰਾਂਸਜੈਂਡਰ ਆ ਜਾਂ ਕੁਛ ਆ, ਜੇ ਉਹਨਾਂ ਬਾਰੇ ਕੋਈ ਦੱਸਦਾ ਆ ਸਕੂਲ ਵਾਲੇ ਉਹਨਾਂ ਦੇ ਮਾਪਿਆਂ ਨੂੰ, ਤਾਂ ਉਹ ਸਕੂਲ ਦੇ ਉਲਟ ਕਾਰਵਾਈ ਜਿਹੜੀ ਹੋ ਸਕਦੀ। ਹੁਣ ਸਮਝ ਨਹੀਂ ਆ ਰਿਹਾ ਵੀ ਇੱਥੇ ਹੋ ਕੀ ਰਿਹਾ। ਵੀ ਭਾਈ ਤੁਸੀਂ ਆਪਣੇ ਨਿਆਣਿਆਂ ਨੂੰ ਆਪ ਗੱਲਬਾਤ ਦੇ ਵਿੱਚ ਰੱਖੋ, ਸਮਝਾ ਕੇ ਰੱਖੋ। ਇੱਥੇ ਰੌਲਾ ਰੱਪਾ ਜਿਹੜਾ ਖਾਸਾ ਹੈ ਇਸ ਚੀਜ਼ ਦਾ ਪਿਆ ਹੋਇਆ ਹੈ। ਬੜੇ ਲੋਕ ਨਾਖੁਸ਼ ਨੇ। ਆਪਾਂ ਯਾਦ ਹੋਣਾ ਹਰਜੋਤ ਸਿੰਘ ਜੀ, ਤੁਸੀਂ ਖਬਰ ਵੀ ਕੀਤੀ ਸੀ ਕੁਛ ਵੀਕ ਪਹਿਲਾਂ ਵੀ ਕਿਸ ਤਰੀਕੇ ਦੇ ਨਾਲ ਸਕੂਲਸ ਦੇ ਵਿੱਚ ਐਡਮਿਸ਼ਨਸ ਜਿਹੜੀਆਂ ਉਹ ਘਟ ਰਹੀਆਂ, ਜਿਨ੍ਹਾਂ ਵਿੱਚੋਂ ਮਾਪੇ ਇਸ ਚੀਜ਼ ਨੂੰ ਵੀ ਇੱਕ ਵੱਡੇ ਕਾਰਨ ਦੇ ਤੌਰ ਦੇ ਉੱਤੇ ਦੇਖ ਰਹੇ ਹੈਗੇ ਆ। ਸੋ ਸਕੂਲਾਂ ਨੂੰ ਸਕੂਲ ਰਹਿਣ ਦਿੱਤਾ ਜਾਵੇ। ਆਈ ਥਿੰਕ ਉਹ ਉਸ ਦੇ ਉੱਤੇ ਜਿਹੜਾ ਜ਼ੋਰ ਆ ਉਹ ਹੋਣਾ ਚਾਹੀਦਾ ਹੈਗਾ।
ਅਗਲੀ ਖਬਰ ਜੋ ਆ ਇਜ਼ਰਾਈਲ ਤੇ ਗਾਜ਼ਾ ਵੱਲੋਂ ਆ ਰਹੀ ਆ। ਇਜ਼ਰਾਈਲ ਦੀਆਂ ਫੋਰਸਸ ਨੇ ਗਾਜ਼ਾ ਦੇ ਵਿੱਚ ਇੱਕ ਫੂਡ ਟਰੱਕ ਦਾ ਜੋ ਕਨਵੋਏ ਜਾ ਰਿਹਾ ਸੀ ਉਹਦੇ ਉੱਤੇ ਜਿਹੜੀ ਆ ਬੰਬਾਰਡਮੈਂਟ ਕੀਤੀ ਹੈਗੀ ਆ, ਜਿਹਦੇ ਨਾਲ ਹੁਣ ਉੱਥੇ ਫੂਡ ਜਾਣਾ ਵੀ ਬੰਦ ਹੋ ਗਿਆ ਹੈਗਾ। ਮੋਸਟਲੀ ਇਹਦੇ ਵਿੱਚ ਆਟਾ ਭੇਜਿਆ ਜਾ ਰਿਹਾ ਸੀ ਬ੍ਰੈਡ ਬਣਾਉਣ ਦੇ ਲਈ, ਤੇ ਪਾਲਸਤੀਨੀਅਨ ਏਰੀਏ ਦੇ ਵਿੱਚ ਕਹਿੰਦੇ ਪਈ ਇੱਕ ਤਰ੍ਹਾਂ ਨਾਲ ਕਾਲ ਵਾਲੀ ਜਿਹੜੀ ਸਿਚੁਏਸ਼ਨ ਆ, ਫੈਮਿਨ ਵਾਲੀ ਸਿਚੁਏਸ਼ਨ ਆ, ਉਹ ਬਣੀ ਹੋਈ ਹੈਗੀ ਆ। ਸੋ ਜਿਹੜੀ ਆਰਗੇਨਾਈਜੇਸ਼ਨ ਆ ਵਾਈਟਲ ਫੂਡ ਸਪਲਾਈਜ਼ ਕਰਦੀ ਆ, ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਜਾਣਾ, ਹੁਣ ਸਾਡੇ ਤਾਂ ਬੰਦੇ ਵੀ ਉੱਥੇ ਮਾਰੇ ਜਾ ਸਕਦੇ ਹੈਗੇ ਜਿਸ ਹਿਸਾਬ ਦੇ ਨਾਲ ਅਟੈਕ ਕੀਤਾ। ਤੇ ਅਟੈਕ ਵੀ ਉਸ ਰਾਊਟ ਦੇ ਉੱਤੇ ਕੀਤਾ ਗਿਆ ਜਿਹੜਾ ਇਜ਼ਰਾਈਲ ਦੀਆਂ ਜੋ ਫੋਰਸਿਸ ਆ ਉਹਨਾਂ ਨੇ ਖੁਦ ਉਹਨਾਂ ਨੂੰ ਦੱਸਿਆ ਸੀ ਵੀ ਇਸ ਰਸਤੇ ਦੇ ਰਾਹੀਂ ਤੁਸੀਂ ਜੋ ਆ UN ਦੀ ਜਿਹੜੀ ਰਿਲੀਫ ਏਜੰਸੀ ਆ ਉਹ ਉੱਥੇ ਫੂਡ ਭੇਜ ਸਕਦੀ ਹੈਗੀ ਆ। ਇਸ ਟਾਈਮ 2 ਮਿਲੀਅਨ ਦੇ ਕਰੀਬ ਜੋ ਲੋਕ ਆ ਉਹ ਡਿਸਪਲੇਸ ਹੋ ਚੁੱਕੇ ਹੈਗੇ ਆ। 5 ਮਹੀਨਿਆਂ ਦੀ ਜੋ ਲਗਾਤਾਰ ਬੰਬਾਰਡਮੈਂਟ ਉੱਥੇ ਹੋ ਰਹੀ ਹੈਗੀ ਆ। ਲੋਕਾਂ ਦੇ ਕੋਲ ਰਹਿਣ ਲਈ ਜਗ੍ਹਾ ਨਹੀਂ, ਖਾਣ ਦੇ ਲਈ ਫੂਡ ਨਹੀਂ ਹੈਗੀ, ਤੇ ਬਹੁਤ ਹੀ ਜਿਹੜੀ ਪੂਰੀ ਸਿਚੁਏਸ਼ਨ ਆ ਇਸ ਟਾਈਮ ਉੱਥੇ ਬਣੀ ਹੋਈ ਆ। ਜਦੋਂ ਤੋਂ ਹੀ ਅਕਤੂਬਰ 7 ਤੋਂ ਹੀ ਇਹ ਜੰਗ ਸ਼ੁਰੂ ਹੋਈ ਆ, 1200 ਦੇ ਕਰੀਬ ਇਜ਼ਰਾਈਲੀ ਮਾਰੇ ਜਾ ਚੁੱਕੇ ਆ, 250 ਦੇ ਕਰੀਬ ਕਿਡਨੈਪ ਕੀਤੇ ਜਾ ਚੁੱਕੇ ਆ, 29,000 ਦੇ ਕਰੀਬ ਪਾਲਸਤੀਨੀਅਨ ਜੋ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ, ਜਿਹਦੇ ਵਿੱਚ 60% ਦੇ ਕਰੀਬ ਬੱਚੇ ਤੇ ਬੀਬੀਆਂ ਹੈਗੇ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਆ। UN ਨੇ ਰੈਜ਼ੋਲੂਸ਼ਨ ਵੀ ਪਾਤਾ ਸੀ ਕੱਲ, ਅਮਰੀਕਾ ਵਾਲਿਆਂ ਨੇ ਵਿਰੋਧ ਕੀਤਾ, ਇੰਗਲੈਂਡ ਵਾਲੇ ਐਬਸੈਂਟ ਰਹੇ। ਸੋ ਜਿਹੜਾ ਇਹ ਕਨਵੇ ਜਾ ਰਿਹਾ ਸੀ ਇਹਦੇ ਵਿੱਚ 10 ਦੇ ਕਰੀਬ ਟਰੱਕ ਸੀ, 2 ਆਰਮਡ ਵਹੀਕਲਸ ਵੀ ਉਹਦੇ ਨਾਲ ਸੀਗੀਆਂ ਜਿਨ੍ਹਾਂ ਦੇ ਉੱਤੇ ਕਲੀਅਰਲੀ ਲਿਖਿਆ ਹੋਇਆ ਸੀ ਭਈ ਜੋ UN ਦਾ ਇਨਸਿਗਨੀਆ ਹੈਗਾ ਉਹਦੇ ਉੱਤੇ ਲਾਇਆ ਹੋਇਆ ਸੀ। ਤੇ ਫਰਵਰੀ 5 ਨੂੰ ਸਾਰਾ ਕੁਝ ਵਾਪਰਿਆ ਹੈਗਾ। ਉਸ ਤੋਂ ਬਾਅਦ ਹਜੇ ਤੱਕ ਵੀ ਜਿਹੜਾ UN ਦੀ ਏਡ ਏਜੰਸੀ ਜੋ ਫੂਡ ਲੈ ਕੇ ਜਾਂਦੀ ਆ ਉਹਨਾਂ ਨੇ ਲੈ ਕੇ ਜਾਣਾ ਬੰਦ ਕੀਤਾ ਹੋਇਆ ਹੈ। ਇਹ CNN ਅੱਜ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਡਿਟੇਲ ਚ ਉਹਨਾਂ ਨੇ ਛਾਪੀ ਹੈਗੀ ਜੀ। ਮਾਲ ਨਿਊਟ੍ਰੀਸ਼ਨ ਦੇ ਇਸ ਟਾਈਮ ਹੈਗੇ ਨੇ, ਨਿਆਣਿਆਂ ਨੂੰ ਉੱਥੇ ਲੋਕਾਂ ਨੂੰ ਭੋਜਨ ਜਿਹੜਾ ਉਹ ਨਹੀਂ ਮਿਲ ਰਿਹਾ। ਤੇ ਰਾਫਾ ਬਾਰਡਰ ਦੇ ਉੱਤੇ ਉਹ ਕਹਿ ਰਹੇ ਆ ਇਜ਼ਰਾਈਲੀ ਵੀ ਅਸੀਂ ਉੱਥੇ ਵੀ ਹਮਲਾ ਕਰ ਸਕਦੇ ਹਾਂ, ਵੀ ਉੱਥੇ ਅਸੀਂ ਗਰਾਊਂਡ ਇਨਵੇਜਨ ਦੇ ਬਾਰੇ ਜਿਹੜਾ ਉਹ ਸੋਚ ਰਹੇ ਹਾਂ। ਦੂਜੇ ਪਾਸੇ ਜਿਹੜਾ ਨਦਰਨ ਜਿੱਥੇ ਆਲਰੇਡੀ ਉਹਨਾਂ ਨੇ ਕਹਿ ਲਓ ਵੀ ਬੰਬ ਸਿੱਟ ਕੇ ਆਲਰੇਡੀ ਫਲੈਟ ਕੀਤਾ ਹੋਇਆ ਆ, ਉਸ ਦੇ ਵਿੱਚ ਵੀ ਇਹੀ ਜਿਹੜੀ ਸਥਿਤੀ ਆ ਬਣੀ ਪਈ ਆ। ਉਹ ਦੁਬਾਰਾ ਕਹਿ ਰਹੇ ਆ ਵੀ ਅਸੀਂ ਇਸ ਪਾਸੇ ਵੱਲ ਨੂੰ ਜਿਹੜਾ ਉਹ ਕਰ ਰਹੇ ਹਾਂ। ਸੋ ਹਾਲਾਤ ਚੰਗੇ ਨਹੀਂ ਹੈਗੇ। ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਉੱਥੇ ਬਣਦਾ ਆ, ਪਰ ਉੱਥੇ ਲੋਕਾਂ ਦਾ ਹਾਲਾਤ ਮਾੜੇ ਆ। ਹੁਣ ਫੂਡ ਦੇ ਉੱਤੇ ਵੀ ਆਪਾਂ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਹਮਲੇ ਉੱਥੇ ਹੋਣੇ ਸ਼ੁਰੂ ਹੋ ਚੁੱਕੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਜਿਮ ਜਾਰਡਨ ਓਹਾਇਓ ਦੇ ਕਾਂਗਰਸਮੈਨ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਇੰਪੀਚ ਕਰਨ ਦੀ ਸਿਲਸਿਲਾ ਸ਼ੁਰੂ ਕੀਤਾ ਸੀਗਾ। FBI ਦੇ ਇਨਫੋਰਮੈਂਟ ਨੇ ਉਹਨਾਂ ਨੂੰ ਦੱਸਿਆ ਵੀ ਬਾਈਡਨ ਤੇ ਉਹਦੇ ਮੁੰਡੇ ਦੇ ਦੁਆਰਾ ਕੁਛ ਨਾ ਕੁਛ ਧਾਂਦਲੀ ਜਿਹੜੀ ਉਹ ਕੀਤੀ ਗਈ ਆ। ਹੁਣ ਰੀਸੈਂਟਲੀ ਦੇਖਿਆ ਗਿਆ ਵੀ ਉਹ ਜਿਹੜਾ FBI ਦਾ ਇਨਫੋਰਮੈਂਟ ਆ ਉਹ ਤਾਂ ਝੂਠ ਜਿਹੜਾ ਬੋਲਦਾ ਦੇਖਿਆ ਗਿਆ। ਅਜੇ ਵੀ ਉਹ ਆਪਣੀ ਗੱਲ ਦੇ ਉੱਤੇ ਜਿਹੜੇ ਉਹ ਕਹਿਣ ਨੂੰ ਅੜੇ ਹੈਗੇ ਆ ਜਿਮ ਜਾਰਡਨ, ਪਰ ਇਹਨਾਂ ਦੀ ਇੰਪੀਚਮੈਂਟ ਵਾਲੀ ਗੱਲ ਦੀ ਇੱਦਾਂ ਲੱਗ ਰਿਹਾ ਵੀ ਕਿਤੇ ਨਾ ਕਿਤੇ ਹਵਾ ਨਿਕਲ ਗਈ ਆ। ਹੁਣ ਇਹ ਰਿਪਬਲਿਕਨਸ ਨੇ ਦੇਖਣਾ ਆ ਵੀ ਇਸ ਦੇ ਵਿੱਚ ਅੱਗੇ ਇਸ ਨੂੰ ਕਿੱਦਾਂ ਅੱਗੇ ਜਿਹੜਾ ਉਹ ਤੋਰਨਾ ਹੈ, ਕਿਉਂਕਿ ਇਹ ਜਿਹੜੇ ਗਲਤ ਸਟੇਟਮੈਂਟ FBI ਨੂੰ ਦੇਣ ਦੇ ਕਰਕੇ ਤੇ ਕਹਿੰਦੇ ਵੀ ਡਾਇਰੈਕਟਲੀ ਰਸ਼ੀਅਨ ਇੰਟੈਲੀਜੈਂਸ ਦੇ ਦੁਆਰਾ ਜਿਹੜੀ ਗਲਤ ਸਟੇਟਮੈਂਟ ਆ ਉਹਨਾਂ ਨੂੰ ਉੱਥੋਂ ਜਿਹੜੀ ਉਹ ਫੀਡ ਹੋਈ ਆ, ਉਹ ਇੱਕ ਹੁਣ ਨਵਾਂ ਜਿਹੜਾ ਭੰਬਲ ਭੂਸਾ ਇਸ ਟਾਈਮ ਬਣ ਗਿਆ ਆ। ਸੋ ਜਿਮ ਜਾਰਡਨ ਇਸ ਟਾਈਮ ਖਾਸੇ ਤੱਤੇ ਪਾਣੀ ਦੇ ਵਿੱਚ ਜਿਹੜੇ ਉਹ ਫਸ ਗਏ ਆ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਇੰਪੀਚਮੈਂਟ ਨੂੰ ਲੈ ਕੇ, ਜੋ ਉਹ ਸਭ ਤੋਂ ਮੋਹਰੀ ਚਿਹਰਾ ਜਿਹੜਾ ਉਹਨਾਂ ਦਾ ਸੀਗਾ। ਸੋ ਸਮਰਨੋਵ ਜਿਹੜਾ FBI ਦਾ ਉਹ ਜਿਸ ਨੇ ਸਟੇਟਮੈਂਟ ਦਿੱਤੀ ਸੀ FBI ਨੂੰ, ਉਸ ਦੇ ਉੱਤੇ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਆਲਰੇਡੀ ਜਿਹੜੇ ਉਹ ਚਾਰਜ ਕੀਤੇ ਆ। ਤੇ ਸਮਰਨੋਫ ਨੇ ਇਹ ਮੰਨਿਆ ਆ ਵੀ ਉਹ ਡਾਇਰੈਕਟਲੀ ਰਸ਼ੀਅਨ ਇੰਟੈਲੀਜੈਂਸ ਦੇ ਅਧਿਕਾਰੀਆਂ ਦੇ ਨਾਲ ਮਿਲਿਆ ਤੇ ਉਹਨਾਂ ਨੇ ਹੀ ਮੈਨੂੰ ਜਿਹੜੀ ਸਟੋਰੀ ਘੜ ਕੇ ਦਿੱਤੀ ਤੇ ਮੈਂ ਜਿਹੜੀ ਆ ਇਵੈਂਚੁਅਲੀ ਇਹਨਾਂ ਨੂੰ ਜਿਹੜੀ ਉਹ ਦਿੱਤੀ ਆ। ਸੋ ਹੁਣ ਇਹ ਦੇਖਣਾ ਹੋਣਾ ਵੀ ਕੀ ਅਮਰੀਕੀ ਲਾ ਮੇਕਰ ਦੀਆਂ ਅਧਿਕਾਰੀ ਹੁਣ ਰਸ਼ੀਅਨ ਇੰਟੈਲੀਜੈਂਸ ਸਟੋਰੀ ਦੇ ਉੱਤੇ ਸੱਚ ਮੰਨਣਗੇ ਜਾਂ ਇਹ ਕੁਝ ਹੋਰ ਇਸ ਦੇ ਪਿੱਛੇ ਜਿਹੜਾ ਆ ਹੋਰ ਵੀ ਜਿਹੜਾ ਉਹ ਚੱਲ ਰਿਹਾ, ਕਿਉਂਕਿ ਹੰਟਰ ਬਾਈਡਨ ਦੇ ਉੱਤੇ ਦੋਸ਼ ਸੀਗੇ ਵੀ ਜਦ
ਇਹ ਉਪ ਰਾਸ਼ਟਰਪਤੀ ਸੀਗੇ ਜੋ ਬਾਈਡਨ, ਤਾਂ ਉਦੋਂ ਉਹਨਾਂ ਨੇ ਯੂਕਰੇਨ ਦੀਆਂ ਜਿਹੜੀਆਂ ਕੁਝ ਕੰਪਨੀਆਂ ਦੇ ਨਾਲ ਸਮਝੌਤੇ ਕਰਨ ਦੇ ਲਈ ਜਾਂ ਉਹਨਾਂ ਦੇ ਅਹੁਦੇ ਦਾ ਫਾਇਦਾ ਚੱਕਦੇ ਹੋਏ ਇਹ ਸਾਰਾ ਕੁਛ ਕੀਤਾ, ਜਿਸ ਦੇ ਬਦਲੇ ਇਹਨਾਂ ਨੂੰ ਖਾਸੇ ਮਿਲੀਅਨਸ ਆਫ ਡਾਲਰ ਮਿਲੇ ਆ। ਇਹ ਇਸ ਕਹਾਣੀ ਦੇ ਵਿੱਚ ਦਾਵਾ ਸੀਗਾ। ਤੇ ਹੁਣ ਜਦੋਂ ਉਸ ਦੇ ਉੱਤੇ ਝੂਠ ਬੋਲਣ ਦੇ ਕਰਕੇ ਚਾਰਜ ਹੋਇਆ ਆ, ਤਾਂ ਇਹ ਹੁਣ ਇੱਕ ਨਵਾਂ ਜਿਹੜਾ ਵਿਵਾਦ ਆ, ਇਹ ਰੌਲਾ ਰੱਪਾ ਜਿਹੜਾ ਉਹ ਪੈ ਗਿਆ ਆ ਵੀ ਕੀ ਉਹਨਾਂ ਦੀ ਗੱਲ ਦੇ ਵਿੱਚ ਕੀ ਉਹ ਇੰਪੀਚਮੈਂਟ ਨੂੰ ਹੁਣ ਅੱਗੇ ਤੋਰਨਾ ਅੱਗੇ ਚਾਹੀਦਾ ਆ ਜਾਂ ਨਹੀਂ। ਡੈਮੋਕ੍ਰੇਟਸ ਨੇ ਆਬਵੀਅਸਲੀ ਇਹੀ ਕਹਿਣਾ ਆ ਵੀ ਉਹ ਤਾਂ ਝੂਠ ਸੀਗਾ, ਤੇ ਇਸ ਲਈ ਜਿਹੜੀ ਇੰਪੀਚਮੈਂਟ ਦੀ ਕਾਰਵਾਈ ਆ ਇਸ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਅਗਲੀ ਖਬਰ ਵੱਲ ਚਲੀਏ। ਅੱਜ ਫੋਰਚੂਨ ਮੈਗਜ਼ੀਨ ਨੇ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਛਾਪੀ ਹੈਗੀ ਆ। ਟੈਸਲਾ ਨੇ ਇੰਨੀ ਤੇਜ਼ੀ ਦੇ ਨਾਲ ਆਪਣੀਆਂ ਕਾਰਾਂ ਦੀ ਪ੍ਰਾਈਸ ਘਟਾਤੀ ਆ, ਸੋ ਜਿਹੜੀਆਂ ਲੀਜ਼ਿੰਗ ਕੰਪਨੀਆਂ ਆ ਉਹਨਾਂ ਦਾ ਇਸ ਟਾਈਮ ਬੁਰਾ ਹਾਲ ਹੋਇਆ। ਸਿਚੁਏਸ਼ਨ ਇਹ ਹੁੰਦੀ ਆ ਵੀ ਜਦੋਂ ਕੋਈ ਲੀਜ਼ ਦੇ ਉੱਤੇ ਕਾਰ ਲੈਂਦਾ ਆ, ਉਹਨੂੰ ਪਤਾ ਵੀ 2 ਸਾਲਾਂ ਲਈ ਲਈ ਆ ਜਾਂ 3 ਸਾਲਾਂ ਦੇ ਲਈ, ਉਹ ਤੋਂ ਬਾਅਦ ਉਹ ਜੋ ਲੀਜ਼ਿੰਗ ਕੰਪਨੀ ਆ ਉਹਦੇ ਕੋਲ ਚਲੇ ਜਾਂਦੀ ਆ, ਉਹ ਡੈਪਰੀਸ਼ੀਏਸ਼ਨ ਘਟਾ ਕੇ ਉਹ ਅੱਗੇ ਫਿਰ ਸੈਲ ਕਰਦੇ ਆ। ਪਰ ਹੁਣ ਜਿਨ੍ਹਾਂ ਲੋਕਾਂ ਨੇ ਕਹਿੰਦੇ 2-3 ਸਾਲ ਪਹਿਲਾਂ ਟੈਸਲਾ ਖਰੀਦੀ ਸੀ, ਉਹ ਲੀਜ਼ ਤੇ ਜਾਣ ਤੇ ਬਾਅਦ ਉਹਨਾਂ ਦੀਆਂ ਪ੍ਰਾਈਸਿਸ ਇੰਨੀ ਜ਼ਿਆਦਾ ਡਿੱਗ ਗਈਆਂ ਆ, ਕੋਈ ਪੁਰਾਣੀਆਂ ਕਾਰਾਂ ਜਿਹੜੀਆਂ ਇਲੈਕਟ੍ਰਿਕ ਵਹੀਕਲ ਉਹ ਖਰੀਦਦਾ ਹੀ ਨਹੀਂ। ਈਵਨ ਜਿਹੜੀਆਂ ਨਵੀਆਂ ਕਾਰਾਂ ਆ ਉਹਨਾਂ ਦੀ ਵੀ ਜਿਹੜੀ ਖਰੀਦੋ ਫਰੋਖਤ ਆ ਉਹਦੇ ਵਿੱਚ ਬਹੁਤ ਘਾਟਾ ਹੋਇਆ ਹੈਗਾ ਆ। ਤੇ ਜੋ ਟੈਸਲਾ ਇਨਕਾਰਪੋਰੇਸ਼ਨ ਆ ਉਹ ਧੜਾ ਧੜ ਜਿਹੜੀ ਪ੍ਰਾਈਸ ਆ ਥੱਲੇ ਨੂੰ ਸਿੱਟਦੇ ਜਾ ਰਹੇ ਹੈਗੇ ਆ। ਆਇਨਸ ਕਰਕੇ ਇੱਕ ਮਲਟੀ ਬ੍ਰਾਂਡ ਲੀਜ਼ਿੰਗ ਫਰਮ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਕੰਪਨੀਆਂ ਹੁਣ ਸਾਨੂੰ ਪੈਸੇ ਦੇਣ, ਕਿਉਂਕਿ ਜਿਹੜਾ ਅਸੀਂ ਇੰਨਾ ਜ਼ਿਆਦਾ ਘਾਟਾ ਫੀਲ ਕਰ ਰਹੇ ਹੈਗੇ ਆ। ਕਹਿੰਦੇ ਵੀ 1.2 ਟ੍ਰਿਲੀਅਨ ਡਾਲਰ ਤੱਕ ਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈਗਾ ਆ, ਹੋਣ ਜਾ ਰਿਹਾ ਹੈਗਾ। ਸੋ ਬਹੁਤ ਸਾਰੇ ਖਾਸ ਕਰਕੇ ਆਪਾਂ ਦੇਖਿਆ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਤਾਂ ਬਹੁਤ ਲੋਕਾਂ ਦੇ ਕੋਲ ਟੈਸਲਾ ਕਾਰਾਂ ਆ। ਕਈਆਂ ਦੀਆਂ ਪ੍ਰਾਈਸ ਜਿਨ੍ਹਾਂ ਨੇ ਅੱਜ ਤੋਂ 2 ਸਾਲ ਪਹਿਲਾਂ ਲਈਆਂ ਸੀ 20-20 ਹਜ਼ਾਰ ਡਾਲਰ ਤੱਕ ਵੀ ਜਿਹੜੀਆਂ ਇਸ ਟਾਈਮ ਦੇ ਉੱਤੇ ਘਟ ਗਈਆਂ ਹੈਗੀਆਂ। ਸੋ ਇਸੇ ਤਰ੍ਹਾਂ ਯੂਰਪ ਦੇ ਵਿੱਚ ਵੀ ਜਿਹੜੀਆਂ ਹੋਰ ਇਲੈਕਟ੍ਰਿਕ ਕਾਰਾਂ ਆ ਉਹਨਾਂ ਨੂੰ ਵੀ ਫਿਰ ਮਜਬੂਰੀ ਬਸ ਆਪਣੀਆਂ ਜੋ ਕੀਮਤਾਂ ਆ ਉਹ ਘਟਾਉਣੀਆਂ ਪੈ ਰਹੀਆਂ ਹੈਗੀਆਂ ਆ। ਤੇ ਜਾਂ ਇਸੇ ਤਰ੍ਹਾਂ ਕਹਿੰਦੇ ਪਈ BMW ਉਹਨਾਂ ਦੀ ਮਾਰਕੀਟ ਵੀ ਬੜੀ ਡਾਊਨ ਜਾ ਰਹੀ ਹੈ, ਜਰਮਨ ਕਾਰ ਮੇਕਰਸ ਦੀ। ਜੀ ਬਿਲਕੁਲ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹਿਣਾ ਤੇ ਪੰਜਾਬੀ ਰੇਡੀਓ USA ਨਾਲ।
ब्रेक तो बाद एक बार फिर आप सब का स्वागत है। सो तो प्रोग्राम चल रहा है जी अपडेट अमेरिका। हरजोत ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਖੀਰਲੇ ਕੁਝ ਮਿੰਟਾਂ ਦੇ ਵਿੱਚ ਜੇ ਹਰਜੋਤ ਸਿੰਘ ਦੀ ਗੱਲ ਕਰੀਏ ਤਾਂ ਥੋੜ੍ਹੀ ਜਿਹੀ ਇਕੋਨਮੀ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਆ, ਦੁਨੀਆ ਭਰ ਦੇ ਵਿੱਚ ਇਕੋਨਮੀ ਇਸ ਟਾਈਮ ਡਾਵਾਂਡੋਲ ਹੀ ਹੈਗੀ ਆ। ਜਰਮਨੀ ਨੇ ਆਪਣੇ ਇਸ ਸਾਲ ਦੀ ਜਿਹੜੀ ਗਰੋਥ ਆ, ਜਿੰਨਾ ਵਾਧਾ ਹੋਣਾ ਸੀ, ਉਸ ਨੂੰ ਮਹਿਜ 0.2% 0.2% ਦੇ ਉੱਤੇ ਰੱਖਿਆ ਆ। ਉਹਨਾਂ ਦੇ ਜਿਹੜੇ ਮਿਨਿਸਟਰ ਉਹਨਾਂ ਨੇ ਕਿਹਾ ਵੀ ਇਸ ਟਾਈਮ ਪਾਣੀ ਜਿਹੜੇ ਬਹੁਤ ਟ੍ਰਿਕੀ ਆ, ਵੀ ਹਾਲਾਤ ਕਾਫੀ ਜ਼ਿਆਦਾ ਮਾੜੇ ਬਣ ਰਹੇ ਆ। ਇਹਨਾਂ ਨੇ 1% ਤੋਂ ਵੱਧ ਗਿਰਾਵਟ ਜਿਹੜੀ ਆ ਉਹ ਦਰਜ ਕਰਾਈ ਆ। ਪਹਿਲਾਂ ਇਹਨਾਂ ਨੇ ਅਨੁਮਾਨਿਆ ਸੀਗਾ ਵੀ ਗਰੋਥ 1.3% ਹੋਊਗੀ, ਪਰ ਉਸ ਨੂੰ ਅਪਡੇਟ ਕਰਦੇ ਹੋਏ, ਘਟਾਉਂਦੇ ਹੋਏ ਉਹਨਾਂ ਨੇ ਮਹਿਜ 0.2% ਦੇ ਉੱਤੇ ਜਿਹੜੀ ਗਰੋਥ ਆ ਉਹ ਰੱਖੀ ਹੈਗੀ ਆ। ਸੋ ਹੈਬੈਕ ਜਿਹੜੇ ਉੱਥੋਂ ਦੇ ਮਿਨਿਸਟਰ ਨੇ ਜਰਮਨੀ ਦੇ ਤੇ ਇਕੋਨਮੀ ਦੇ, ਉਹਨਾਂ ਨੇ ਕਿਹਾ ਵੀ ਆਪਾਂ ਬਹੁਤ ਹੀ ਜ਼ਿਆਦਾ ਇਕੋਨਮੀ ਇਸ ਟਾਈਮ ਟ੍ਰਿਕੀ ਵਾਟਰ 'ਚ ਆ। ਪਾਣੀ ਜਿਹੜਾ ਆ ਉਹ ਬੜੇ ਸ਼ਾਂਤ ਨਹੀਂ ਹੈਗੇ ਤੇ ਛੱਲਾਂ ਜਿਹੜੀਆਂ ਆ ਉਹ ਪੂਰੀਆਂ ਵੱਜ ਰਹੀਆਂ ਆ। ਆਪਾਂ ਕ੍ਰਾਈਸਿਸ ਤੋਂ ਬਾਹਰ ਆ ਰਹੇ ਆ, ਪਰ ਜਿਸ ਉਮੀਦ ਦੇ ਨਾਲ ਆਪਾਂ ਸੋਚਿਆ ਸੀ ਜਿੰਨੀ ਤੇਜ਼ੀ ਨਾਲ ਆਵਾਂਗੇ, ਉਸ ਰਫਤਾਰ ਨਾਲ ਆਪਾਂ ਕ੍ਰਾਈਸਿਸ ਚੋਂ ਬਾਹਰ ਆਉਣ ਦੇ ਕਾਬਲ ਨਹੀਂ ਰਹੇ। ਕੱਲ ਵੀ ਆਪਾਂ ਜਾਂਦੇ ਜਾਂਦੇ ਅਪਡੇਟ ਕੈਲੀਫੋਰਨੀਆ 'ਚ ਗੱਲ ਕਰ ਰਹੇ ਸੀਗੇ ਵੀ ਜਿੱਥੇ ਫੈਡ ਰਿਜ਼ਰਵ ਇਹ ਕਹਿ ਰਿਹਾ ਸੀਗਾ ਵੀ ਇਸ ਸਾਲ 'ਚ 3 ਇੰਟਰਸਟ ਕੱਟਸ ਹੋ ਸਕਦੇ ਆ, ਉੱਥੇ ਇਹ ਚਰਚਾਵਾਂ ਹੁਣ ਨਾਲ ਪੈਰਲਲੀ ਸ਼ੁਰੂ ਹੋ ਗਈਆਂ ਹਰਜੋਤ ਸਿੰਘ ਜੀ, ਵੀ ਸ਼ਾਇਦ ਇੰਟਰਸਟ ਰੇਟ ਇੱਕ ਅੱਧੀ ਵਾਰੀ ਫੇਰ ਵਧਾਉਣਾ ਪੈ ਸਕਦਾ ਆ, ਕਿਉਂਕਿ ਇਨਫਲੇਸ਼ਨ ਅਜੇ ਪੂਰੀ ਕਾਬੂ 'ਚ ਨਹੀਂ ਆ। ਸੋ ਤੁਸੀਂ ਇਹ ਦੇਖੋ ਵੀ ਜਿਹੜੀ ਇਕੋਨਮੀ ਦਾ ਇਸ ਟਾਈਮ ਜੋ ਚਰਚਾ ਚੱਲ ਰਹੀ ਆ, ਉਹ ਕੁਛ ਹੀ ਦਿਨਾਂ ਦੇ ਵਿੱਚ ਤੇ ਕੁਛ ਹੀ
ਹਫ਼ਤਿਆਂ ਦੇ ਵਿੱਚ ਕਿੱਦਾਂ ਸਿੱਕੇ ਦੇ ਦੋਨਾਂ ਪਹਿਲੂਆਂ ਵਾਂਗੂ ਜਿਹੜੀ ਉਹ ਬਦਲ ਰਹੀ ਆ। ਕੁਛ ਵੀਕ ਪਹਿਲਾਂ ਇਹ ਖਬਰਾਂ ਸੀ ਰਿਸੈਸ਼ਨ ਨਹੀਂ ਆਉਣਾ, ਇਨਫਲੇਸ਼ਨ ਕਾਬੂ 'ਚ ਆ, ਤੇ ਹੁਣ ਜਰਮਨੀ ਦੀ ਚਾਹੇ ਇਕੋਨਮੀ ਦੇਖ ਲਓ, ਜਾਪਾਨ ਦੀ ਆਪਾਂ ਦੱਸੀ ਸੀ, ਯੂਕੇ ਦੀ ਆਪਾਂ ਦੱਸੀ ਸੀ ਵੀ ਉਹ ਆਲਰੇਡੀ ਨੈਗੇਟਿਵ ਦੇ ਵਿੱਚ ਜਾਣੀ ਸ਼ੁਰੂ ਹੋਈ ਆ। ਇਹ ਸਾਰੇ ਚੀਜ਼ਾਂ ਕੁਛ ਹੀ ਦਿਨਾਂ ਦੇ ਵਿੱਚ ਪਾਸਾ ਜਿਹੜਾ ਉਹ ਪਲਟਿਆ ਨਜ਼ਰ ਜਿਹਾ ਆ ਰਿਹਾ ਹੈਗਾ ਆ। ਜੀ ਬਿਲਕੁਲ, ਏਦਾਂ ਹੀ ਸਟਾਕ ਮਾਰਕੀਟ ਜਿਹੜੀ ਆ ਉਹ ਵੀ ਡਾਊਨ ਜਾ ਰਹੀ ਆ। ਇਨਵੀਡੀਆ ਦੀ ਜਿਹੜੀ ਰਿਪੋਰਟ ਆਣੀ ਆ ਉਹ ਤੋਂ ਪਤਾ ਚੱਲੂਗਾ। ਅੱਜ ਨਿਊਯਾਰਕ ਟਾਈਮ ਨੇ ਇੱਕ ਓਪੀਨੀਅਨ ਆਰਟੀਕਲ ਵੀ ਲਿਖਿਆ ਕਿ ਬਹੁਤ ਸਾਰੇ ਅਮਰੀਕਨਸ ਇਹ ਬਲੀਵ ਕਰਦੇ ਆ ਕਿ ਜਿਹੜੀ ਅਮਰੀਕਾ ਦੀ ਇਕਨੋਮੀ ਆ ਉਹਦੇ 'ਚ ਹੇਰਾਫੇਰੀ ਚੱਲ ਰਹੀ ਆ, ਰੇਗਟ ਹੈਗੀ ਆ। ਕਾਰਨ ਕੀ ਆ? ਵੀ ਕਹਿੰਦੇ ਗਰੀਡ ਆ, ਜਿਹੜੀਆਂ ਵੱਡੀਆਂ ਕੰਪਨੀਆਂ, ਅਮੀਰ ਲੋਕ ਹੈਗੇ ਆ, ਰਿਚ ਤੇ ਪਾਵਰਫੁਲ ਹੈਗੇ ਆ, ਉਹਨਾਂ ਨੇ ਇਕਨੋਮੀ ਨੂੰ ਇਸ ਹਿਸਾਬ ਦੇ ਨਾਲ ਡਿਜ਼ਾਈਨ ਕੀਤਾ ਆ ਵੀ ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ, ਤੇ ਜਿਹੜਾ ਆਮ ਲੋਕ ਆ ਆਪਣੇ ਵਰਗਾ, ਉਹ ਬੰਦਾ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਘਬਰਾਇਆ ਹੋਇਆ ਆ। ਉਹਨੂੰ ਰਹਿਣ ਦੇ ਲਈ ਰੈਂਟ ਨਹੀਂ ਕਈਆਂ ਦੇ ਕੋਲ ਪੇ ਕਰਨ ਦੇ ਲਈ, ਮਾਰਗੇਜ ਦੇ ਪੇਮੈਂਟ ਕਰਨ ਦੇ ਲਈ ਬੜਾ ਔਖਾ ਆ, ਫੂਡ ਦੇ ਲਈ ਜਿਹੜੀਆਂ 2-3 ਚੀਜ਼ਾਂ ਮੇਨ ਹੁੰਦੀਆਂ ਉਹ ਉਹਨਾਂ ਦੇ ਲਈ ਬਹੁਤ ਹਾਰਡ ਆ। ਸੋ ਇਨਕਮ ਇਨ ਇਕੁਐਲਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਘਟੀ ਹੈਗੀ ਆ ਪਿਛਲੇ ਸਾਲਾਂ ਦੇ ਵਿੱਚ। ਜਿਹੜੇ ਅਮੀਰ ਆ ਬਹੁਤ ਜ਼ਿਆਦਾ ਅਮੀਰ ਹੋ ਗਏ, ਜਿਹੜੇ ਗਰੀਬ ਆ ਉਹ ਬਹੁਤ ਜ਼ਿਆਦਾ ਗਰੀਬ ਹੋ ਗਏ। ਉਹ ਆਪਾਂ ਦੇਖ ਹੀ ਰਹੇ ਆ। ਨਹੀਂ ਤਾਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਅੱਜ ਦੀ ਡੇਟ 'ਚ ਵੀ 8 ਮਿਲੀਅਨ ਦੇ ਕਰੀਬ ਜੌਬਸ ਅਵੇਲੇਬਲ ਹੋਣ, ਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਆਪਣੇ ਸ਼ਹਿਰਾਂ ਦੇ ਆਲੇ ਦੁਆਲੇ ਹੋਮਲੈਸ ਲੋਕਾਂ ਨੂੰ ਦੇਖੋ ਵੀ ਉਹ ਕਿੱਦਾਂ ਜਿਹੜੀ ਸਿਚੁਏਸ਼ਨ ਆ ਇਹ ਇੱਕ ਏਦਾਂ ਦੀ ਜਿਹੜੀ ਸੁਪਰ ਪਾਵਰ ਮੁਲਕ ਆ ਉੱਥੇ ਕਿਵੇਂ ਬਣ ਗਈ ਹੈਗੀ ਆ। ਸੋ ਜਿਹੜੀ ਗਰੀਡ ਆ ਕੁਛ ਕੁ ਅਮੀਰ ਲੋਕਾਂ ਦੀ, ਕੁਛ ਕੁ ਕੰਪਨੀਆਂ ਦੀ, ਵੱਡੀਆਂ ਲੈ ਲਓ ਵਾਲਮਾਰਟ, ਕਾਸਕੋ, ਐਮਾਜ਼ਨ, ਗੂਗਲ, ਉਹਨਾਂ ਦੀ, ਤੇ ਉਹਨਾਂ ਨੇ ਇਹ ਅਮੀਰ ਤੇ ਗਰੀਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਕ ਪਾਇਆ ਹੈਗਾ। ਟਾਈਮ ਲੱਗਿਆ ਜ਼ਰੂਰ। ਇਹ ਓਪੀਨੀਅਨ ਆਰਟੀਕਲ ਪੜ੍ਹਿਓ। ਕੈਥਰੀਨ ਕਰੈਮਰ ਇੱਕ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਹੈਗੇ ਯੂਨੀਵਰਸਿਟੀ ਆਫ ਵਿਸਕੌਨਸਨ ਮੈਡੀਸਨ ਦੇ, ਤੇ ਜੋਨਾਥਨ ਕੋਹਨ ਇਹ ਆਥਰ ਹੈਗੇ ਡਾਲਰ ਐਂਡ ਡ੍ਰੀਮ। ਉਹਨਾਂ ਨੇ ਅੱਜ ਇਹ ਆਰਟੀਕਲ ਲਿਖਿਆ ਹੈ। ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ, ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਤੇ ਸਰੋਤਿਓ ਲਗਾਤਾਰ ਪ੍ਰੋਗਰਾਮ ਚੱਲਦੇ ਰਹਿਣਗੇ, ਤੇ ਅੱਜ ਮਾਂ ਬੋਲੀ ਦਿਹਾੜੇ ਦੀਆਂ ਇੱਕ ਵਾਰੀ ਫੇਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ। ਪੰਜਾਬੀ ਹੋਣ ਤੇ ਮਾਣ ਕਰੋ, ਪੰਜਾਬੀ ਬੋਲਣ ਤੇ ਮਾਣ ਕਰੋ। ਇਹ ਚੀਜ਼ਾਂ ਕਦੀ ਵੀ ਮਨੋਂ ਜਿਹੜੀਆਂ ਆਪਾਂ ਵਿਸਾਰਨੀਆਂ ਨਹੀਂ ਆ। ਅੱਜ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਹ ਚਰਚਾ ਦੇ ਨਾਲ ਨਾਲ ਜੋ ਪੰਜਾਬ ਦੇ ਵਿੱਚ, ਪੰਜਾਬ ਹਰਿਆਣੇ ਦੇ ਬਾਰਡਰ ਤੇ ਸ਼ੰਭੂ ਤੇ ਜੋ ਵਾਪਰਿਆ ਆ, ਉਸ ਦੇ ਬਾਰੇ ਵੀ ਚਰਚਾ ਜਿਹੜੀ ਉਹ ਚੱਲਦੀ ਰਹੇਗੀ। ਸ਼ਾਮ ਨੂੰ ਸਾਂਝੀ ਸਾਥ ਦੇ ਵਿੱਚ ਵੀ ਟਰਾਈ ਹੋਵੇਗੀ ਵੀ ਆਪਾਂ ਜਿਹੜਾ 3 ਤੋਂ 4 ਵਜੇ ਦੇ ਵਿੱਚ ਜੋ ਕਿਸਾਨੀ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਆ, ਜਿਹੜਾ ਇਹ ਕਤਲੋਗਾਰਤ ਹੋਈ ਆ, ਜੋ ਉਹਨਾਂ ਦੇ ਨਾਲ ਧੱਕਾ ਹੋਇਆ ਆ, ਉਸ ਉੱਤੇ ਵੀ ਆਪਾਂ ਚਰਚਾ ਕਰੀਏ। ਸੋ ਲਗਾਤਾਰ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਸਾਰੀਆਂ ਅਹਿਮ ਚੀਜ਼ਾਂ ਦੇ ਉੱਤੇ ਰਿਪੋਰਟਸ ਜਿਹੜੀਆਂ ਆ ਉਹ ਆਉਂਦੀਆਂ ਰਹਿਣਗੀਆਂ। ਬਹੁਤ ਵਾਰ ਪਿਛਲੇ ਸਾਲਾਂ ਤੋਂ ਬਦਨਾਮ ਕਰਨ ਦੀਆਂ ਇਹ ਕੋਸ਼ਿਸ਼ਾਂ ਭਾਰਤੀ ਸਰਕਾਰ ਵੱਲੋਂ ਵੀ ਇੱਕ ਹੁੰਦੀਆਂ ਆ ਰਹੀਆਂ ਆ ਵੀ ਦੇਖੋ ਜੀ ਪੰਜਾਬੀ ਦਾ ਖਤਮ ਹੋ ਜਾਣੀ ਆ। ਆਪਣੇ ਲੋਕ ਵੀ ਕਈ ਮਾਰਦੇ ਰਹਿੰਦੇ ਇਦਾਂ ਦੀਆਂ ਆਪਣੇ ਟੱਪਣੀਆਂ। ਅੱਜ ਜਿਹੜਾ ਨਵਾਂ ਸਰਵੇ ਆਇਆ UN ਦਾ, ਉਹਦੇ ਮੁਤਾਬਕ ਪੰਜਾਬੀ ਹਜੇ ਵੀ 10ਵੇਂ ਨੰਬਰ ਤੇ ਆ। 109 ਮਿਲੀਅਨ ਨੇਟਿਵ ਸਪੀਕਰਸ ਆ, 120 ਮਿਲੀਅਨ ਟੋਟਲ ਸਪੀਕਰਸ ਆ ਪੰਜਾਬੀ ਲੈਂਗੁਏਜ ਦੇ। ਪਹਿਲੇ ਨੰਬਰ ਤੇ ਮੈਂਡਰੀਨ ਆ ਚਾਈਨੀਜ਼ ਦੀ, 873 ਮਿਲੀਅਨ ਉਹਨਾਂ ਦੇ ਨੇਟਿਵ ਸਪੀਕਰਸ ਆ। ਇੰਗਲਿਸ਼ ਚੌਥੇ ਨੰਬਰ ਤੇ ਆ, ਦੂਜੇ ਤੇ ਹਿੰਦੀ, ਤੀਜੇ ਤੇ ਸਪੈਨਿਸ਼। ਸੋ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਜਿਹੜਾ ਆ ਖਾਸ ਕਰਕੇ 3 ਜਾਂ 4 ਵਜੇ ਵਾਲੇ ਆ, ਉਹਨਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਉੱਤੇ ਹੀ ਪ੍ਰੋਗਰਾਮ ਹੋਣਗੇ। ਜੀ ਹਾਂ, ਵੱਧ ਤੋਂ ਵੱਧ ਜਿਹੜਾ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਓ ਜੀ। ਤੇ ਹੁਣ ਲੈਣੇ ਇਜਾਜ਼ਤ। ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ।